ਜਿਹੜੇ ਇੱਥੇ ਸਿੱਖ ਸਰਦਾਰ ਵਸਦੇ ਸਨ ਜਿਨ੍ਹਾਂ ਦੇ ਤੁਹਾਨੂੰ ਨਾਂ ਯਾਦ ਨੇ ਉਹਨਾਂ ਦੇ ਵੀ ਨਾਂ ਜ਼ਰੂਰ ਲਵੋ। ਇੱਕ ਦਾ ਨਾਂ ਹਰਨਾਮ ਸਿੰਘ, ਹਰਨਾਮ ਸਿੰਘ ਜਿਹੜਾ ਵੱਡਾ ਚੰਗਾ ਸੀ। ਅੱਛਾ ਤੇ ਇੱਕ ਦਾ ਨਾਂ ਜਿਹੜਾ ਸੀ ਉਹਦਾ ਸੌਂ ਸੀ। ਅੱਛਾ ਤੇ ਮੰਗਲ ਸਿੰਘ ਸੀ, ਨੰਬਰ ਵੀ ਨੰਬਰ ਸੀ। ਅੱਛਾ ਹਾਂਜੀ। ਅੱਛਾ ਬਾਬਾ ਜੀ ਤੁਸੀਂ ਇੱਕ ਦੱਸਿਆ ਵੱਡਾ ਖੂਹ, ਇਹਦੇ ਤੋਂ ਇਲਾਵਾ ਹੋਰ ਵੀ ਖੂਹ ਹੈ ਸਨ ਉਸ ਵੇਲੇ ਤੁਹਾਨੂੰ ਪਤਾ ਨਾ ਨਾਂ ਹੁੰਦੇ ਸਨ? ਉੱਥੇ 3 ਖੂਹ ਸਨ ਵੱਡੇ ਖੂਹ ਦੇ ਨਾਲ? ਵੱਡੇ ਦੇ ਨਾਲ ਤਾਂ 2 ਗੁੱਠਾ ਸੀ। ਅੱਛਾ ਇਕੱਠੇ ਹੀ ਹਨ, ਉਹ ਨਹੀਂ ਪਾਉਂਦਾ ਕੋਈ ਵੀ। ਅੱਛਾ ਉਹ ਜੀ ਸੀ। ਅੱਛਾ ਤੇ ਉਹ ਜੂਰਾ ਸੀ, ਉਹਨਾਂ ਉਹ ਦੂਜਾ ਨਾਂ ਸੀ, ਉਹ 10 ਕਰੂ 15 ਉਹ ਸੀ। ਅੱਛਾ ਉਹ ਵੀ ਚੱਲਦਾ ਸੀ। ਜੀ ਜੀ। ਵੱਡੇ ਖੂਹ ਦੀ ਮਾਲਕੀ ਕਿਹਦੇ ਕੋਲ ਸੀ? ਮੰਗਲ ਸਿੰਘ ਕੋਲ ਸੀ ਨੰਬਰਦਾਰ ਜਿਹਦਾ ਰਕਬਾ? ਅੰਦਰ ਦੇ 2-3 ਭਰਾ ਅਮਰ ਸਿੰਘ, ਅੱਛਾ ਅਮਰ ਸਿੰਘ, ਹਰਨਾਮ ਸਿੰਘ। ਹਾਂ ਉਹ ਘਰ ਹੀ ਵੱਡਾ ਸਾਰੇ ਸੀ ਨਾਮ ਸਿੰਘ। ਅੱਛਾ ਵੱਡਾ ਘਰ ਉਹਦੇ ਸੀ ਪੁੱਤਰ ਵੀ ਜਵਾਨ ਸਨ, ਫੌਜ ਵਿੱਚ ਵੀ ਹਨ। ਅੱਛਾ ਨਾਂ ਹੈਗਾ ਪ੍ਰੀਤਮ ਸਿੰਘ? ਉਹਦੇ ਨਾਲ ਦਾ ਯੋਰਾ ਪਹਿਲਵਾਨ ਕੋਈ ਨਹੀਂ ਸੀਗਾ। ਪ੍ਰੀਤੋ? ਵਾਹ ਜੀ ਵਾਹ, ਹੁਣ ਚੇਤਾ ਆਇਆ ਤੁਹਾਨੂੰ। ਨਾਲ ਦਾ ਕੋਈ ਪਹਿਲਵਾਨ ਨਹੀਂ ਸੀਗਾ। ਅੱਛਾ ਮੇਰਾ ਯਾਰ ਵੀ ਸੀ ਪਿੰਡ ਆ ਪਿੰਡ। ਅੱਛਾ ਇੱਥੇ ਉਹਨੇ ਜੋ ਸੀ ਨਾਲ ਪਿੰਡ। ਅੱਛਾ ਸਾਡੇ ਵੱਡੇ ਪਿੰਡ ਆ। ਆਪਣੇ ਪਿੰਡ 'ਚ ਹੈ ਸੀ ਦੋਲ ਵਾਲੇ ਚ ਉਸ ਵੇਲੇ ਇੱਥੇ ਕੋਲ? ਦੋਵੇਂ ਕੋਲੂ ਸਾਰੇ ਵਾਈ ਵੀ ਕਰਦੇ ਆ, ਸਾਰੇ ਕੰਮ ਕਰਦੇ ਆ। ਅੱਛਾ ਅੱਛਾ ਖਰਾਸ ਖਰੂਸ ਵੀ ਆਇਆ ਸੀ? ਦੋ ਖਰਾਸ। ਉਹ ਉਹਨਾਂ ਦੇ ਜਿਹੜੇ ਮਲਕੀਅਤ ਸੀ ਉਹ ਕੌਣ ਸੀ? ਕਰਮਦੀਨ ਮਿਸਤਰੀ ਜੋ ਲਵਾ। ਅੱਛਾ ਅੱਛਾ ਹਾਂਜੀ ਹਾਂਜੀ ਉਸ ਵੇਲੇ ਉਹਨਾਂ ਕੋਲ ਹੀ ਸੀ ਇਹ ਕੰਮ। ਬਾਬਾ ਬੂਟਾ ਹੀ ਕਰਮਦੀਨ ਦੋਵਾਂ ਦਾ ਹੀ। ਠੀਕ ਹੈ ਠੀਕ ਹੈ। ਅੱਛਾ ਉਹ ਡੈਰਿਆ ਪੇਪਰ ਗੁਰਦੁਆਰਾ ਜਿਹੜਾ ਉਹਦੇ ਵਿੱਚ ਦਰਬਾਰ ਵੀ ਪਈ ਹੈ। ਦਰਬਾਰ ਵੀ ਉੱਥੇ ਆ ਉਹ ਜੋ ਸਿੱਖ ਸਨ ਨਾ। ਹਾਂ ਜਗ੍ਹਾ ਤੇ ਬਣੀ ਦੁਕਾਨ ਦਾ ਉੱਥੇ। ਅੱਛਾ ਦਰਬਾਰ ਇਮਾਨਦਾਰ ਦੀ ਗੱਲ ਨੇ ਉਹਨੂੰ ਇੰਨਾ ਮੰਨਦੇ ਹਨ। ਹਾਂ ਹਾਂ ਹਰ ਵਕਤ ਝਾੜੂ ਫੇਰਨਾ ਅੱਛਾ ਮਾਂਜਾ ਫੇਰਨਾ ਵਾਹ ਜੀ ਚੀਜ਼ ਕੋ ਮੰਨਣੀ ਉਹਦੇ ਨਾਲ ਹੀ ਮੰਨਣੀ। ਹਾਂ ਹਾਂ ਚੜਾਵੇ ਚੜੂਵੇ ਚਾੜਦੇ ਸਨ ਆਪਣਾ। %70% ਸਿੱਖ ਹਨ ਇੱਥੇ ਜੀ। ਉਹਨਾਂ ਦੀ ਜਗ੍ਹਾ ਤੇ ਜ਼ਿਆਦਾ ਗੁੱਜਰ ਆਏ ਨੇ। ਠੀਕ ਹੈ। ਜ਼ਿਲ੍ਹੇ ਅੰਬਾਲੇ ਤੋਂ ਪਿੰਡ ਤਹਿਸੀਲ ਜਗਾਦਰੀ ਤੇ ਸ਼ਸ਼ਰੌਲੀ ਦੇ ਨੇ। ਅੱਛਾ ਤਾਹਰਪੁਰ, ਖਿੱਲਾਂਵਾਲਾ, ਮਕਾਰਪੁਰ, ਡਾਰਪੁਰ, ਹਸਨਪੁਰ, ਖਾਂਸੇਪੁਰ, ਮੁਖਤਲਿਫ ਪਿੰਡਾਂ ਦੇ 2-2 3-3 ਘਰ ਬਣ ਕੇ ਇਹਨਾਂ ਦੇ ਪਿੰਡ ਬਣ ਗਿਆ ਮਾਜਰਾਂ ਦਾ। ਜੀ ਠੀਕ ਹੈ। ਤੇ ਕੁਝ ਜੱਟ ਆਏ ਨੇ ਜਿਹੜੇ ਗੁਰਦਾਸਪੁਰ ਚੋਂ ਆਏ ਨੇ, ਕਾਦੀਆਂ ਵਾਲੀ ਨਹੀਂ ਕਾਦੀਆਂ, ਹਾਂਜੀ ਗੁਲਾਮ ਅਹਿਮਦ ਕਾਦੀ, ਉਹਦੇ ਨਾਲ ਪਿੰਡ ਹੀ ਇਹਨਾਂ ਦਾ। ਕਿਸੇ ਚੋਰੀ ਫੋਲ ਕੇ ਦਾ ਕੁਝ ਕਰ ਪੈਸੇ ਇੱਕ ਘਰੋਂ ਮੈਂ ਸੁਣਿਆ ਵੇ ਬੰਦਾ ਮਾਰਾ ਜਾਪਦਾ ਸੀ, ਉਹ ਨੰਬਰ ਸੀ। ਅੱਛਾ ਉਹਦੇ ਘਰੋਂ ਚੋਰੀ ਜੋ ਪੈਸੇ ਨਿਕਲੇ ਨੇ। ਅੱਛਾ ਨਿਕਲੇ ਅੱਛਾ ਇਹ ਤਾਂ ਉਹਦੇ ਲਗਾਉਂਦੇ ਵੀ ਕੋਲ ਆਇਆ ਉਹ ਕਿਹਨਾਂ ਦਾ ਘਰ ਸੀ ਜਿਨ੍ਹਾਂ ਦੀ ਤੂੜੀ ਚ ਪੈਸੇ ਨਿਕਲੇ? ਨੰਬਰ ਸੀ ਉਹ ਆਪਣਾ ਸੌਣ ਸਿੰਘ। ਹਾਂਜੀ अस्सलाम वालेकुम बाबा जी। जरा गड़के नाल बोलना पता लगे कि बाबा का है। वालेकुम सलाम। हाँ जी वाह जी वाह। बाबा जी की नाम अपना? रहमत अली। तुहाडे वालिद साहब दा नाम? ਲੱਭੂ। ਲੱਭੂ। ਤੇ ਬਾਬੇ ਦਾ ਨਾਂ ਕੀ ਸੀ ਦਾਦੇ ਦਾ? ਦਾਦਾ ਨਾਂ ਹਰਾ। ਹਰਾ। ਅੱਛਾ ਠੀਕ ਹੈ। ਤੇ ਆਪਣੇ ਪਿੰਡ ਦਾ ਨਾਂ ਦੱਸੋ ਜੀ ਕਿਹੜੇ ਪਿੰਡ 'ਚ ਬੈਠੇ ਹੋ ਤੁਸੀਂ ਇਸ ਵੇਲੇ? ਦੋਲੋ ਵਾਲੀ। ਤਹਿਸੀਲ ਪਛੂਰ। ਜ਼ਿਲ੍ਹਾ ਸਿਆਲਕੋਟ। ਜ਼ਿਲ੍ਹਾ ਸਿਆਲਕੋਟ। ਠੀਕ ਬਾਬਾ ਜੀ ਤੁਹਾਡੇ ਨਾਲ ਕਰਨੀਆਂ ਨੇ ਪੁਰਾਣੀਆਂ ਗੱਲਾਂ 1947 ਤੋਂ ਪਹਿਲੇ ਇਸ ਪਿੰਡ ਦੇ ਵਿੱਚ ਜਿਹੜੇ ਵਸਣ ਵਾਲੇ ਲੋਕ ਸਨ ਉਹ ਉਹਨਾਂ ਦਾ ਤਲਕ ਕਿਸ ਮਜ਼ਹਬ ਨਾਲ ਸੀ ਜਾਂ ਫਿਰ ਕਿਹੜੀ ਬਰਾਦਰੀ ਨਾਲ ਤਲਕ ਰੱਖਦੇ ਸਨ ਤੇ ਅਗਰ ਉਹ ਜੱਟ ਸਨ ਤੇ ਕਿਹੜੇ ਜੱਟ ਸਨ? ਠੀਕ ਹੈ ਨਾ ਸਾਰਾ ਕੁਝ ਜੀ। ਤੇ ਆਪਣਾ ਜੱਦੀ ਪਿੰਡ ਹੈ ਦੋਲੋ ਵਾਲੀ? ਇੱਥੇ ਜੰਮੇ। ਠੀਕ ਹੈ। ਪਿਛਲਾ ਪਿੰਡ ਪੁੱਛੋ ਉਹ ਤੇ ਸਾਡੇ ਮੰਗਦੇ ਨੇ ਪਿੰਡ ਮੰਗਦੇ ਨਾਲ। ਅੱਛਾ ਅੱਛਾ 200 ਸਾਲ 250 ਸਾਲ ਉੱਠ ਕੇ ਇੱਥੇ ਆਏ ਸਨ। ਜੀ 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 ਠੀਕ ਹੈ। ਬਾਕੀ ਤੁਸੀਂ ਆਪਣੀ ਹੋਸ਼ ਇੱਥੇ ਹੀ ਫੰਡੀ ਆਪਣਾ ਇੱਥੇ ਹੀ ਜੰਮੇ ਇੱਥੇ ਹੀ ਪਏ। ਜੀ ਜੀ ਠੀਕ ਹੈ। ਦੱਸੋ ਪੁਰਾਣਾ 1947 ਤੋਂ ਪਹਿਲੇ ਜਾਂ ਫਿਰ ਅੱਜ ਤੋਂ 72 ਸਾਲ ਪਹਿਲੇ ਪਿੰਡ ਦੋਲੋ ਵਾਲੀ ਕਿਆ ਐਡਾ ਹੀ ਪਿੰਡ ਸੀ ਜਿੱਡਾ ਹੁਣ? ਅੱਛਾ ਵਧਿਆ ਨਹੀਂ? ਜਿਹੜੇ ਲੋਕੀ ਤੋਂ ਗਏ ਸਿੱਖ ਉਹਨਾਂ ਜੀ ਲੋਕਾਂ ਕੋਲ ਪਾਣੀ ਕੋਈ ਗੋਲੀਆਂ। ਠੀਕ ਹੈ ਠੀਕ ਹੈ। ਕਿੰਨੇ ਨੰਬਰਦਾਰ ਸਨ? 2। ਕੀ ਨਾਂ ਸਨ ਉਹਨਾਂ ਦੇ? ਇੱਕ ਦਾ ਨਾਮ ਮੰਗਲ ਸਿੰਘ। ਇੱਕ ਦਾ ਨਾਮ ਸੌਣ ਸਿੰਘ। ਅੱਛਾ ਸੌਣ ਸਿੰਘ। ਠੀਕ ਵਧੀਆ ਬੰਦੇ ਸਨ।
ਹਾਂ ਚੰਗੇ ਭਲੇ। ਮਾੜਿਆਂ ਬੰਦਿਆਂ ਨਾਲ ਠੀਕ ਸਲੂਕ? ਬੜੇ ਭਲੇ ਮਾਨ ਸਾਹਿਬ ਅੱਛਾ। ਸਾਡੇ ਪੀਰ ਆਉਂਦੇ ਸਨ ਨਾ, ਹੂੰ। ਅੱਲਾ ਜਾਣਦਾ, ਮੰਜੀਆਂ ਦੇ ਕੋਠੇ 'ਤੇ ਆ ਕੇ ਉਦੋਂ ਜਾ ਕੇ ਉਹਦੇ ਪੈਰਾਂ ਵਾਲੀ ਮੰਜੀਆਂ ਤੇ ਪੈ ਲੈਣਾ। ਅੱਛਾ। ਅੱਛਾ, ਜਦੋਂ ਆਪਣਾ ਮੁਸਲਮਾਨਾਂ ਦੇ ਪੀਰ ਆਣੇ ਹਾਂ ਉਹ ਵੀ ਰਿਸਪੈਕਟ ਕਰਦੇ ਸਨ, ਇੱਜ਼ਤ ਸਾਡੇ ਕਰਦੇ? ਪੀਰ ਵੀ ਕਿਰਤੋਂ ਆਏ ਸਨ ਨਾ, ਅੱਛਾ ਅੱਛਾ। ਉਹ ਵੀ ਇੱਥੇ ਹੁੰਦੇ ਜਾਂਦੇ ਹਨ। ਹਾਂ ਹਾਂ ਤੇ ਉਹ ਜਿਹੜੇ ਇੱਥੇ ਪਹਿਲਾਂ ਕੋਈ ਸਾਡੇ ਜੰਮੂ ਦੇ ਪਹਿਲਾਂ ਪੀਰ ਸਨ, ਉਹਨੂੰ ਹਟੀ ਗਏ ਨੇ ਆਉਣ ਜਾਣ ਦਾ। ਜੀ ਜੀ। ਉਹ ਆਏ ਨਾ ਜਗੜੀ ਹਾਂ। ਤੇ ਰਾਤ ਨੂੰ ਬੰਦੇ ਜੈਸੇ ਕਿਸਮ ਬਜੇ ਬੁੱਢੇ ਅੱਛਾ। ਚੜੀ ਜਿਹੜਾ ਗਏ ਸੀ ਸਾ ਹੂੰ। ਉਹਨਾਂ ਕੀਤਾ ਵੀ ਜਦੋਂ ਇੱਥੋਂ ਤੋਂ ਜਾ ਟੋੜੇ ਉਹਨੇ ਬੜੀ ਪੀੜੀ ਵੀ ਨਹੀਂ ਪਈ ਸੀ। ਅੱਛਾ। ਜਦੋਂ ਉੱਥੇ ਗਏ ਨਾ, ਹਾਂ ਹਾਂ। ਉਹ ਆਪਣੇ ਇਲਮ ਦੇ ਜਰੀਏ ਅੱਛਾ ਜੀ। ਰਾਤ ਨੂੰ ਲੰਮਾ ਪਿਆ ਜੀ ਜੀ। ਤੇ ਰਾਤੋਂ ਦੀ ਕਿਸੇ ਦੇ ਬਾਹ ਕਿਸੇ ਸਭ ਬਖੋ ਉਹਨੇ ਟੋੜੇ ਦੇ ਮਰੀਜ਼ ਸਕੀ ਮੇਰੀ ਅੱਛਾ। ਉਹਨਾਂ ਰੋਈ ਪਾ ਸੀ ਹਾਂ। ਤੇ ਪੀੜ ਨੂੰ ਕੋ ਵੱਢ ਗਿਆ। ਅੱਛਾ ਅੱਛਾ ਉਹਨਾਂ ਅੱਛਾ। ਖਾ ਚੁੱਪ ਕਰ ਜਾ ਉੱਠ ਬੈਠ ਹਾਂ। ਤੇ ਰੋਈ ਪਾਈ ਜੋ ਐਸਾ ਨੂੰ ਮਾਰ ਗਿਆ ਸੀ, ਉਹ ਮਾਰ ਗਿਆ ਸੀ। ਵਾਹ ਜੀ ਹਾਂਜੀ। ਵਾਹ ਜੀ। ਤੇ ਗੱਲ ਇਹ ਵੀ ਉਹ ਸਾਡਾ ਚੰਗੇ ਪਿੰਡਾਂ ਚ ਇਹ ਜਿਹੜੀ ਪੀਰਾਂ ਦੀ ਕਰਾਮਤ ਸੀ, ਇਹ ਪਿੰਡ ਦੋਲਵਾਲੀ ਦੇ ਵਿੱਚ ਵੇਖੀ ਉਸ ਵੇਲੇ ਲੋਕਾਂ ਨੇ, ਮਤਲਬ? ਹਾਂਜੀ। ਅੱਛਾ ਅੱਛਾ। ਵਾਹ ਜੀ ਵਾਹ। ਠੀਕ ਹੈ ਠੀਕ ਹੈ। ਇਹ ਕਿੰਨੇ ਘਰ ਸਨ ਬਾਬਾ ਜੀ 47 ਤੋਂ ਪਹਿਲੇ ਪਿੰਡ ਦੋਲਵਾਲੀ ਦੇ ਵਿੱਚ? ਮੋਟਾ ਅੰਦਾਜ਼ਾ ਤੁਹਾਡਾ ਕੋਈ? ਹਾਂ, ਕੋਈ 100 ਸਵਾ 100 70 80? ਹਾਂ ਇਹਨਾਂ ਅੱਛਾ। ਨੂੰ ਸੌ ਸਭਾ ਤੇ ਇਹਦੇ ਵਿੱਚ ਅਗਰ ਅਸੀਂ ਹਾਂਜੀ। ਅਸੀਂ ਕੋਈ ਵੰਡ ਕਰੀਏ ਤੇ ਸਿੱਖਾਂ ਦੇ ਘਰ ਕਿੰਨੇ ਸਨ, ਕਿੰਨੇ ਬਣਦੇ ਸਨ? ਕੀ ਸੌ ਲਾ ਲਓ। ਅੱਛਾ, 100 ਘਰ ਲਾਈਏ। ਹਾਂ ਅੱਛਾ ਪਿੰਡ ਦੀ ਕੀ ਉਹ ਹਿਸਾਬ ਲੱਗਦਾ ਨਾ। ਠੀਕ ਹੈ ਠੀਕ। ਤੇ ਆਪਣਾ ਮੁਸਲਮਾਨ ਕਿੰਨੇ ਸਨ? ਅੱਧੋ ਅੱਧ ਹੈ ਸੀ ਮੁਸਲਮਾਨ ਤੇ ਸਿੱਖ ਬਰਾਬਰ ਸਨ? ਸਿੱਖ ਜ਼ਿਆਦਾ ਸਨ? ਮੁਸਲਮਾਨ ਦਾ ਪੈਸਾ ਦੇ ਘਰ ਸੀ। ਅੱਛਾ। ਪਿੰਡ ਫਿਰ ਪਿੰਡ ਜੀ ਆਪਣਾ ਦੋਲਵਾਲੀ ਸਿੱਖਾਂ ਦਾ ਹੀ ਹੋਇਆ। ਹਾਂਜੀ। ਠੀਕ। ਹਿੰਦੂ ਖੱਤਰੀ ਲੋਕ ਵੀ ਆ ਸਨ? ਕਤਲ ਦੇ ਘਰ ਕੋਈ ਨਹੀਂ ਸੱਚ। ਅੱਛਾ ਕੁਝ ਜਿਹੜਾ ਠਿਪਾਈ ਹਾਂ। ਤੇ ਟੋਡੀ ਵਾਂਗ ਕੇ ਪਾਈ ਵੱਡੇ ਆ ਗਏ ਸ਼ਾਮ ਤੁਰ ਗਏ। ਅੱਛਾ ਅੱਛਾ। ਢੋਡੇ ਦਾ ਖੱਤਰੀ ਸੀ ਜਿਹਨੇ ਪਿੰਡ ਦੋਲਵਾਲੀ ਹੱਟੀ ਰੱਖੀ ਸੀ। ਹਾਂ ਠੀਕ। ਤੇ ਬਾਬਾ ਜੀ ਦੂਸਰੇ ਜਿਹੜੇ ਲੋਕ ਸਨ ਆਪਣਾ ਮਚੂਰ ਮਾਸ਼ੇ ਮੇਘ ਇਹ ਐਸਾ ਘਰ ਹਾਂ ਜੀਵਨ ਐ ਸੀ? ਜੀਵਨ ਦੇ ਘਰ ਆਠ ਨੌ ਸਨ। 8-9 ਘਰ ਸਨ। ਹੂੰ ਠੀਕ। ਨਾਂ ਯਾਦ ਕਿਸੇ ਦਾ ਚੂਰਾਂ ਚ? ਹਾਂ, ਦੱਸੋ ਨਾਂ ਕੀ ਨਾਂ ਸੀ? ਇੱਕ ਦਾ ਨਾਮ ਭਗਤੂ, ਭਗਤੂ। ਇੱਕ ਦਾ ਨਾਮ ਜੱਗੂ, ਹੂੰ। ਇੱਕ ਨਾਮ ਚਲੋ ਪੁੱਛਦਾ ਨਹੀਂ। ਬੜੀ ਗੱਲ ਹੈ ਫੇਰ ਵੀ। ਕੱਲ ਦੀ ਗੱਲ ਬਾਬਾ ਥੋੜੀ 72 ਸਾਲ ਪੁਰਾਣੀ ਗੱਲ ਕਰ ਰਹੇ ਹੋ। ਅੱਛਾ। ਤੇ ਕੰਮਕਾਜ ਉਹਨਾਂ ਦਾ ਕੀ ਸੀ ਭਲਾ ਚੂਰਾਂ ਦਾ? ਜੀ ਉਹਦੇ ਕੋਲ ਘਰ ਚ ਪੱਠੀਆਂ ਤੋੜਦੇ ਸਨ ਤਾਂ ਉਹਨੇ ਭੁੰਨ ਜਾਣ ਠੀਕ ਹੈ। ਦੂਜੇ ਬਾਈ ਕਰਦੇ ਆ। ਅੱਛਾ। ਦੂਜੇ ਵਾਈ ਮਜ਼ਾਰੇ ਸਨ ਜਿਹੜੇ ਲੋਕ ਜ਼ਮੀਂਦਾਰ ਸਨ ਉਹਨਾਂ ਡੇਰਿਆਂ ਤੇ ਕੰਮ ਸ਼ਾਮ ਕਰਨਾ? ਨਹੀਂ ਆਪਣੀ ਵਾਈ ਆਪਣੇ ਟੱਗੇ ਪਿਆ। ਅੱਛਾ। ਆਪਣੀ ਵਾਈਆਂ ਸਾਰਿਆਂ ਨੇ। ਹੂੰ। ਕਿੰਨਾ ਰਕਬਾ ਬਾਬਾ ਜੀ ਆਪਣੇ ਪਿੰਡ ਦਾ ਦੋਲਵਾਲੀ ਆ? ਕੋਈ ਵੀ ਦੱਸ ਸਕਦਾ? 12 ਮਰਬੇ। 12 ਮਰਬੇ ਰਕਬਾ ਹੈ। ਇਹਨਾਂ 12 ਮਰਬਿਆਂ ਵਿੱਚੋਂ ਮੁਸਲਮਾਨਾਂ ਦਾ ਕਿੰਨਾ ਸੀ? ਸਾਰਾ ਹੀ ਸਿੱਖਾਂ ਦਾ ਹੀ ਇੱਥੇ ਕੋਈ ਅੱਛਾ। ਸਭ ਮਾਲਕ ਓਕੇ, ਕੋਈ ਓਕੇ, ਓਕੇ। ਮਾਲ ਕੋਈ ਸੇ ਕੋਲ ਕੋਈ ਨਹੀਂ। ਉਹੀ ਸਨ। ਨੰਬਰਦਾਰਾਂ ਤੁਸੀਂ ਨਾਂ ਦੱਸੇ, ਇੱਕ ਦਾ ਨਾਂ ਦੱਸਿਆ ਮੰਗਲ ਸਿੰਘ ਹਾਂ। ਤੇ ਇੱਕ ਦਾ ਨਾਂ ਸੋਹਣ ਸਿੰਘ। ਇੱਕ ਸੋਹਣ ਸਿੰਘ। ਬੜੇ ਠੀਕ। ਭਲੇ ਬਹੁਤੇ ਭਲੇ ਮਾਨਸਾ ਜੀ ਮਾਰਨੇ ਨਾਲ ਅੱਛਾ ਅੱਛਾ। ਠੀਕ ਹੈ। ਬੜੇ ਹਾਂ। ਤੇ ਜ਼ਮੀਨ ਦੇ ਲਿਹਾਜ਼ ਨਾਲ ਅਸੀਂ ਵੇਖੀ ਤੇ ਮੰਗਲ ਸਿੰਘ ਭਾਰਾ ਹੀ ਜਾਂ ਆਪਣਾ ਸੋਹਣ ਸਿੰਘ? ਨਹੀਂ ਮੰਗਲ ਸਿੰਘ ਮੰਗਲ ਸਿੰਘ ਕੋਈ ਜ਼ਿਆਦਾ ਰਕਬਾ? ਮਾਲ ਆ ਸਾਰਾ ਮਾਲ ਗਈ ਉਹਦੀ ਸੀ। ਅੱਛਾ ਅੱਛਾ। ਜਿਹੜਾ ਜਿੱਥੇ ਇਸ ਵੇਲੇ ਬੈਠੇ ਆ? ਸੌਣ ਸੇ ਵਿਚਾਰਾ ਮਾਮੂਲੀ ਦੋ ਸਾਲ ਕੇ ਨੇ। ਅੱਛਾ ਬਾਬਾ ਜੀ ਮੰਗਲ ਸਿੰਘ ਦਾ ਜ਼ਿਆਦਾ ਰਕਬਾ ਸੀ? ਦੂਸਰਾ ਵੀ ਮਾਮੂਲੀ ਮਾਲ ਸੀ ਆ ਚਲੋ ਭਲਾ ਮਾਲ ਸੇ ਨੇਕ ਸੀ। ਹਾਂ। ਨੇਕ ਸੀ। ਅੱਛਾ। ਤੇ 12 ਮਰਬੇ ਰਕਬਾ ਸੀ ਬਾਬਾ ਜੀ, ਸਾਰਾ ਹੀ ਵਗਦਾ ਸੀ? ਹੋਰ ਵੀ ਆ ਕੇ ਚਲੇ ਗਏ। ਹਾਂ। ਖੂਹਾਂ ਦੀ ਵਾਈ ਸੀ? नहीं बनान से खूह है हाँ ऐसे खूह है ਅੱਛਾ और किसे टोटे से देगा अच्छा। कोई पानी चल जाता ये ना पानी ਉਸ ਖੂਹ ਦਾ ਕੀ ਹਾਲ ਸੀ ਉਸ ਖੂਹ ਦੀ? अल्लाह की मैं बता ਨਹੀਂ ਬਾਬਾ ਉਦੋਂ ਹੁੰਦਾ ਸੀ ਨਾ ਲਾਉਂਦੀ ਖੂਹਾਂ ਦੀ। खूह का बड़ा खूह आते सब ਵੱਡਾ ਖੂਹ। बड़ा खूह आते वो दो माले लग जाने ਉਹ ਬੱਲੇ ਬੱਲੇ। अच्छा एक कोड़ा में प्याज है ਅੱਛਾ ਅੱਛਾ। ਉਹਦੇ 2-3 ਚ ਸਾਰਾ ਹੋਣਾ ਹੁੰਦਾ ਉਹਦਾ ਕੰਮ ਵੀ ਕਹਿ ਲੋ ਕਿ ਵੱਡਿਆਂ ਵਾਲਾ ਸੀ, ਐਡੀ ਦੂਰ ਪਾਣੀ ਪਹੁੰਚਾ ਦੇਣਾ ਖੂਹ 'ਚ, ਬੜੀ ਗੱਲ ਏ। ਬੜਾ ਪਾਣੀ ਸੀ। ਠੀਕ ਹੈ। ਜ਼ਿਆਦਾ ਫਸਲ ਕਿਹੜੀ ਹੁੰਦੀ ਸੀ ਉਦੋਂ ਆਪਣੇ ਇਲਾਕੇ ਦੇ ਵਿੱਚ? ਹੁਣ ਦਾ ਤਾਂ ਸਾਨੂੰ ਪਤਾ ਵੇ। ਮਕਈ ਬਾਜਰਾ ਹਾਂ ਤੇ ਕਣਕਾਂ ਵੀ ਮਸਰ ਦੇ ਹਾਂ। ਹਾਂ ਤੇ ਅੱਜ ਕੱਲ ਇਹ ਚੀਜ਼ਾਂ ਤੁਹਾਨੂੰ ਪਤਾ ਘਟ ਗਈ ਹੈ, ਮਕਈ ਹੋ ਗਈ, ਮਸਰ ਹੋ ਗਏ, ਕੌਣ ਬੀਜਦਾ ਜੇ? ਉਹ ਛੱਡ ਹੀ ਗਿਆ ਇਸ ਲਈ ਐਸੀ ਸਵਾਲ ਜ਼ਰਾ ਕਰਨੇ ਆ ਬਜ਼ੁਰਗਾਂ ਤੋਂ। ਉਦੋਂ ਕਿਹੜਾ ਰੇਟ ਸੀ ਅੱਛਾ ਅੱਛਾ। ਹਾਂ ਹਾਂ ਕਪਾਹ ਬੜੀ ਹੁੰਦੀ ਸੀ ਠੀਕ ਹੈ। ਬਾਬਾ ਜੀ ਮੰਗਲ ਸਿੰਘ ਤੇ ਸੋਹਣ ਸਿੰਘ ਤੋਂ ਇਲਾਵਾ ਹੋਰ ਜਿਹੜੇ ਇੱਥੇ ਸਿੱਖ ਸਰਦਾਰ ਵਸਦੇ ਸਨ
ਜਿਨ੍ਹਾਂ ਦੇ ਤੁਹਾਨੂੰ ਨਾਂ ਯਾਦ ਨੇ ਉਹਨਾਂ ਦੇ ਵੀ ਨਾਂ ਜ਼ਰੂਰ ਲਵੋ। ਹਾਂ, ਇੱਕ ਦਾ ਨਾਂ ਹਰਨਾਮ ਸਿੰਘ, ਹਰਨਾਮ ਸਿੰਘ। ਜਿਹੜਾ ਵੱਡਾ ਚੰਗਾ ਸੀ। ਅੱਛਾ ਤੇ ਉਹ ਇੱਕ ਦਾ ਨਾਂ ਜਿਹੜਾ ਸੀ ਉਹਦਾ ਸੌਂ ਸੀ। ਅੱਛਾ ਤੇ ਮੰਗਲ ਸਿੰਘ ਸੀ, ਨੰਬਰ ਵੀ ਨੰਬਰ ਸੀ। ਅੱਛਾ ਹਾਂਜੀ, ਅੱਛਾ ਤੇ ਤਾਂ ਬਸ ਇਹੋ ਚੋਂ ਬੰਦੇ ਸਨ ਜਿਹੜੇ ਕਿਸੇ ਦੀ ਕਿਸੇ ਦੇ ਠੀਕ ਹੈ। ਸਾਰਾ ਪਿੰਡ ਕੋਈ ਉਹਨਾਂ ਵਿੱਚ ਲੋਚ ਕੁਝ ਕਿਸੇ ਦੀ। ਹਾਂ, ਸਿੱਧੇ ਲੋਕ ਸਨ, ਸੱਚੇ ਤੇ ਸੁੱਚੇ। ਬਿਲਕੁਲ। ਤੁਹਾਡੇ ਬਜ਼ੁਰਗਾਂ ਦੀ ਜਿਨ੍ਹਾਂ ਨਾਲ ਪ੍ਰੀਤ ਸੀ, ਜਿਨ੍ਹਾਂ ਨਾਲ ਸਾਂਝ ਸੀ, ਤੁਸੀਂ ਆਪਣੇ ਬਾਬੇ ਕੋਲ, ਆਪਣੇ ਵਾਲਿਦ ਕੋਲ ਕੀ ਕੁਝ ਸੁਣਦੇ ਆਏ ਹੋ, ਕੀ ਗੱਲਾਂ ਕਰਦੇ ਸਨ ਕਿ ਯਾਰ ਸਾਡੇ ਨਾਲ ਫਲਾਂ ਬੰਦਾ ਬੜਾ ਚੰਗਾ ਸੀ ਜਾਂ ਉਹਦੇ ਨਾਲ ਬੜਾ ਜਰਾਨਾ ਸੀ? ਕੋਈ ਇੱਕ ਹੈ ਕੋਈ ਐਸਾ ਨਾਂ ਤੁਹਾਡੇ ਲਈ ਸਿੱਖਾਂ ਚੋਂ? ਗੁਆਂਢ ਮਸਾਏ ਤੁਹਾਡੇ ਸੱਜੇ ਖੱਬੇ? ਜਾਂ ਫਿਰ ਮੈਂ ਤੁਹਾਨੂੰ ਪੁੱਛਾਂ ਕਿ ਯਾਰ ਬਾਬਾ ਜੀ ਜਿਸ ਮਹੱਲੇ ਤੁਹਾਡਾ ਘਰ, ਉਸ ਗਲੀ ਵਿੱਚ ਕੋਈ ਕਿਸੇ ਸਿੱਖ ਜਿਹੜਾ ਤੁਹਾਡਾ ਗੁਆਂਢ ਮਸਾਏ ਸੀ, ਉਹਦਾ ਨਾਂ ਕੀ ਸੀ? ਉਹਦਾ ਨਾਮ ਦੱਸਿਆ ਮੰਗਲ ਸਿੰਘ। ਮੰਗਲ ਸਿੰਘ ਨੰਬਰ ਸੀ। ਅੱਛਾ, ਉਹੀ ਨੰਬਰਦਾਰ। ਉਹ ਨੰਬਰ ਸੀ। ਠੀਕ ਹੈ, ਠੀਕ ਹੈ। ਉਹ ਤੁਹਾਡੇ ਮਹੱਲੇ ਦਾ ਸੀ? ਹਾਂ, ਉਹਦੇ ਮਕਾਨ ਆ। ਪੱਕੇ ਮਕਾਨ ਕਿਹਦੇ ਹੁਣ? ਚਲੋ ਜੀ, ਹਾਂ, ਬੜਾ ਵਧੀਆ ਸਵਾਲ। ਹਾਂ, ਉਸ ਵੇਲੇ ਇੱਟਾਂ ਵਾਲੇ ਮਕਾਨ ਕਿਹਦੇ ਆਹ ਹੀ ਸਮਝ ਨਾ ਇਹ ਵੀ ਇੱਕ ਬੜੀ ਗੱਲ ਹੈ। ਇਸ ਦੌਰ ਚ ਪੱਕੇ ਮਕਾਨ ਵੇਲੇ ਵੇਲੇ ਕੰਮ ਹੈ ਉਹਦਾ ਹੈ ਹਾਂ ਹਣ ਬਾਬੇ ਦੁੱਲੇ ਵਾਲਾ ਜਿਹੜਾ ਬਾਬੇ ਦੁੱਲੇ ਵਾਲਾ ਹੀ ਕੱਲਾ। ਉਹ ਕਿਹਦਾ ਘਰ ਸੀ ਬਾਬਾ ਜੀ? ਨਾਂ ਭੁੱਲ ਗਿਆ, ਵੀ ਨਾਂ ਯਾਦ ਸੀ। ਠੀਕ ਆ ਹੈ, ਜਾਏਗਾ ਚੇਤਾ। ਸਹੀ ਸਹੀ। ਦੱਸ ਦੋ। ਹਾਂਜੀ, ਹੋਰ ਕਿਹੜਾ ਦੱਸ ਦੋ ਅੱਛਾ ਪੱਕੇ ਹਨ? ਆ ਸਾਡਾ ਵੀ ਪੱਕਾ ਹੀ। ਪੱਕੇ ਮਕਾਨ ਜਿਹੜੇ ਹਨ ਇਹ ਨਾਂ ਕੀ ਬਾਬੇ? ਤੁਹਾਡੀ ਗਾਈ ਦਾ ਹਾਂ, ਉਹਦਾ ਨਾਮ ਉਹ ਪੱਕਾ ਮਕਾਨ ਆ ਪਿੰਡੂ ਕਿਹੜੀ ਬਾਈ ਹੈ ਜੀ? ਅਸੀਂ ਅਗਰ ਅੱਛਾ ਪਿੰਡ ਦੇ ਗੱਬੇ। ਹਾਂ, ਅੱਛਾ, ਸੈਂਟਰ ਸੈਂਟਰ ਚ ਸੀ ਘਰ ਜੀ ਉਹ ਪੱਕਾ ਮਕਾਨ। ਹੁਣ ਬਜ਼ੁਰਗਾਂ ਨੂੰ ਨਾਂ ਯਾਦ ਸੀ, ਨਾਂ ਨਹੀਂ ਯਾਦ ਆ ਰਿਹਾ। ਚਲੋ ਨਾਂ ਯਾਦ ਆਏਗਾ ਜ਼ਰੂਰ ਦੱਸਿਓ ਕਿ ਉਸ ਵੇਲੇ ਪੱਕਾ ਮਕਾਨ ਹੋਣਾ ਕਿਸੇ ਦੀ ਬੜੀ ਗੱਲ ਸੀ। ਬਾਬਾ ਜੀ ਤੁਸੀਂ ਇੱਕ ਦੱਸਿਆ ਵੱਡਾ ਖੂਹ, ਇਹਦੇ ਤੋਂ ਇਲਾਵਾ ਹੋਰ ਵੀ ਖੂਹ ਹੈ ਸਨ ਉਸ ਵੇਲੇ? ਤੁਹਾਨੂੰ ਪਤਾ ਨਾ ਨਾਂ ਹੁੰਦੇ ਸਨ? ਉੱਥੇ 3 ਖੂਹ ਸਨ ਵੱਡੇ ਖੂਹ ਦੇ ਨਾਲ? ਵੱਡੇ ਦੇ ਨਾਲ ਤਾਂ 2 ਗੁੱਠਾ ਸੀ। ਅੱਛਾ ਇਕੱਠੇ ਹੀ ਹਨ। ਉਹ ਨਹੀਂ ਪਾਉਂਦਾ ਕੋਈ ਵੀ। ਹਾਂ, ਅੱਛਾ, ਅੱਛਾ ਛੇ ਉਹ ਜੀ ਸੀ। ਅੱਛਾ ਤੇ ਉਹ ਜੂੜਾ ਸੀ, ਉਹਨਾਂ ਉਹ ਦੂਜਾ ਨਾਲ ਸੀ। ਉਹ 10 ਕਰੂ 15 ਉਹ ਸੀ। ਅੱਛਾ ਉਹ ਵੀ ਚੱਲਦਾ ਸੀ। ਜੀ ਜੀ। 2 ਖੂਹ ਵਾਲਾ। ਵੱਡੇ ਖੂਹ ਦੀ ਮਾਲਕੀ ਕਿਹਦੇ ਕੋਲ ਸੀ ਭਲਾ? ਇੱਧਰ ਦੇ ਖੂਹ ਆ ਜੇ ਪੈਸੇ ਦੇ ਖੂਹ ਸੀ। ਅੱਛਾ, ਇਹ ਨਾਲ ਅੱਲਾ ਵੀ ਦੱਸੋ ਨਾ ਕਿ ਕੀ ਕਹਿੰਦੇ ਸਨ? ਉਦੋਂ ਨਾਂ ਹੁੰਦੇ ਸਨ ਨਾ, ਟਾਲੀ ਵਾਲਾ ਖੂਹ, ਨਵਾਂ ਖੂਹ, ਪਿੱਪਲ ਵਾਲਾ, ਬਾਗ ਵਾਲਾ ਜਾਂ ਪਿੱਪਲ ਵਾਲਾ? ਬੜਾ ਬੜਾ। ਅੱਛਾ, ਪਿੱਪਲ ਵਾਲਾ ਖੂਹ ਸੀ। ਇਹਦਾ ਮਾਲਕ ਕੌਣ ਸੀ ਪਤਾ ਕੋਈ? ਚੇਤਾ ਭੁੱਲ ਗਿਆ। ਚੇਤਾ ਭੁੱਲ ਗਿਆ। ਜਾਂ ਵੱਡੇ ਖੂਹ ਦੀ ਮਾਲਕੀ ਕਿਹਦੇ ਕੋਲ ਸੀ? ਮੰਗਲ ਸਿੰਘ ਕੋਲ ਸੀ ਨੰਬਰਦਾਰ ਜਿਹਦਾ ਰਤਬਾ? ਅੰਦਰ ਦੇ 2-3 ਭਰਾ ਅਮਰ ਸਿੰਘ, ਅੱਛਾ, ਅਮਰ ਸਿੰਘ, ਨਾਮ ਸਿੰਘ। ਹਾਂ। ਉਹ ਘਰ ਹੀ ਵੱਡਾ ਸਾਡੇ ਇਸੇ ਨਾਮ ਸਿੰਘ। ਅੱਛਾ, ਵੱਡਾ ਘਰ ਉਹਦੇ ਸੀ ਪੁੱਤਰ ਪਿੰਡ। ਵੀ ਜਵਾਨ ਸਨ, ਫੌਜ ਵਿੱਚ ਵੀ ਹਨ ਉਹ। ਅੱਛਾ ਹਾਂ, ਅੱਛਾ, ਤੁਹਾਡੇ ਪਿੰਡ ਦੋਲਵਾਲੀ ਦੇ ਉਸ ਵੇਲੇ ਬੰਦੇ ਮੁਲਾਜ਼ਮ ਵੀ ਸਨ। ਬਿਲਾਲ। ਤੁਸੀਂ ਗਏ ਸਕੂਲ 47? ਅੱਛਾ, ਸਕੂਲ ਐਸੇ ਆਪਣੇ ਪਿੰਡ ਚ ਉਦੋਂ ਉਸ ਦੌਰ ਚ? ਸਕੂਲ ਅੱਛਾ, ਕਿੰਨਵੀਂ ਜਮਾਤ ਤੱਕ ਸੀ? ਚੌਥੀ? ਉਹ ਤਾਂ ਚੌਥੀ ਤੀਜੀ ਦਾ ਜਾਂ 5ਵੀਂ ਦਾ ਸੀ। ਅੱਛਾ, ਆ ਜੋ ਉਹਦੇ ਕੌਣ ਸਕੂਲਾਂ ਨੂੰ ਜਾਣਦਾ ਸਾਡੇ ਵੇਲੇ? ਆਹ ਘੱਟ ਹੀ ਪੜ੍ਹਦੇ ਸਨ ਉਦੋਂ ਬੱਚੇ। ਠੀਕ ਹੈ, ਠੀਕ ਹੈ। ਤੇ ਵੱਡਾ ਸਕੂਲ ਬਾਬਾ ਜੀ ਅਗਰ ਹੈ ਸੀ ਤੇ ਕਿਹੜਾ ਲੱਗਦਾ ਸੀ ਜੀ ਤੁਹਾਨੂੰ ਉਸ ਵੇਲੇ? ਟੋਡਾ? ਸਾਨੂੰ ਟੋਡੇ ਲੱਗਦਾ, ਟੋਡੇ ਜਾਂਦੇ ਹਾਂ। ਉਹ ਅਸੀਂ 8ਵੀਂ ਜਮਾਤ ਤੱਕ ਕਹਿ ਸਕਦੇ ਹਾਂ ਮਤਲਬ ਸਕੂਲ। ਠੀਕ ਹੈ। ਹੁਣ ਵੀ ਟੋਡੇ ਜਾਂਦੇ ਨੇ। ਅੱਛਾ 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 ਬਾਬਾ ਜੀ, ਚਲੋ ਮੇਲਾ ਸ਼ਿਲਾ ਲੱਗਦਾ ਸੀ ਆਪਣੇ ਪਿੰਡ ਚ ਉਸ ਦੌਰ ਚ ਜਾਂ ਲਾਮ ਤੇ ਕਿਤੇ ਮਸ਼ਹੂਰ? ਨਾਮ ਤੇ ਲੱਗ ਜਾਣ ਸਾਰੇ ਹੀ। ਹਾਂ, ਦੱਸੋ ਕੋ ਉਸ ਵੇਲੇ ਦਾ ਮਸ਼ਹੂਰ ਮੇਲਾ ਇਸ ਇਲਾਕੇ ਦਾ, ਇਸ ਏਰੀਏ ਦਾ? ਉਹ ਜਿਹੜੇ ਮੇਲੇ ਨੇ ਉਹ ਤੋਂ ਤਾਂ ਮੈਂ ਹੁਣ ਮੰਡੀ ਵਾ ਇੱਥੇ ਖੇਤਰ ਵੀ ਲੱਗਦੇ ਨੇ ਮਲੂਕ। ਹਾਂ, ਰਾਮਪੁਰੇ ਦਾ ਤਾਂ ਲੱਗਦਾ ਹੀ ਹੋਣਾ ਉਦੋਂ ਵੀ। ਗੁੱਲੂ ਸ਼ਾਹ ਵੀ ਲੱਗਦਾ ਸੀ। ਹਾਂ, ਜੋ ਰੋਲਿਆਂ ਦਾ ਲੱਗਦਾ ਸੀ। ਬੜੀ ਮਸ਼ਹੂਰ ਮੰਡੀ। ਰੋਲਿਆਂ ਦਾ ਵੀ ਲੱਗਦਾ ਸੀ ਉਦੋਂ। ਇੱਥੋਂ ਨਾ ਜੀ 5 ਕਿਲੋਮੀਟਰ ਅਲੀਪੁਰ ਸੈਦਾ ਹੈ। ਅੱਛਾ ਜੀ। ਉੱਥੇ ਪੀਰ ਜਮਾਤ ਅਲੀ ਸ਼ਾਹ ਸਾਹਿਬ ਉਦੋਂ ਹਯਾਤ ਹਨ, ਜਦੋਂ 47 ਦਾ ਜੰਗ ਹੋਈ ਹੈ ਨਾ। ਬਿਲਕੁਲ ਬਿਲਕੁਲ ਉਹ ਪੀਰ ਜਮਾਤ ਅਲੀ ਸ਼ਾਹ ਦਾ ਵਿੱਚ ਬੜਾ ਕਰਦਾਰ ਹੀ, ਕਾਦੇ ਆਜ਼ਮ ਦੇ ਸੰਗੀ ਹਨ। ਜੀ ਜੀ, ਉਹਨਾਂ ਦਾ ਵੀ ਉਰਸ ਲੱਗਦਾ, ਠੀਕ। ਬਲਕਿ ਸਾਲ 'ਚ 2-3 ਵਾਰੀ ਲੱਗਦਾ। ਹਾਂ, ਅੱਛਾ ਅੱਛਾ। 2-3 ਬਜ਼ੁਰਗ ਵੀ ਜਾਂਦੇ ਰਹੇ ਨੇ ਅਲੀਪੁਰ। ਹਾਂ, ਬਹੁਤ ਹੀ ਲੱਗਦਾ ਹੋਇਆ। ਹਾਂਜੀ, ਕਈ ਕਰਾਉਂਦੇ ਨੇ। ਜੀ ਜੀ। ਹਾਂ, ਉਹਨਾਂ ਦੇ ਜਿਹੜੇ ਮੰਨਣ ਵਾਲੇ ਨੇ। ਹਾਂ ਜੀ। ਜੀ ਜੀ। ਉਸ ਵੇਲੇ ਮੇਲਿਆਂ ਤੇ ਨਾ ਪੁਰਾਣੇ ਲੋਕ ਸਨ, ਜ਼ੋਰ ਜ਼ੋਰ ਕਰਦੇ ਸਨ, ਕਬੱਡੀ ਹੋਣੀ, ਪਹਿਲਵਾਨੀ ਹੋਣੀ, ਆਮ ਟ੍ਰੈਂਡ ਸੀ ਪਿੰਡਾਂ ਦੇ ਵਿੱਚ। ਜੀ। ਆਪਣੇ ਪਿੰਡ ਚ ਕੋਈ ਹੈ ਹੀ ਇਸ ਤਰ੍ਹਾਂ ਦਾ ਕੋਈ ਸਿੱਖਾਂ ਵਿੱਚੋਂ ਜਾਂ ਮੁਸਲਮਾਨਾਂ ਵਿੱਚੋਂ ਜਿਹੜਾ ਕੋਡੀ ਛੋਡੀ ਖੇਡਦਾ ਹੈ ਜਾਂ ਪਹਿਲਵਾਨੀ ਕਰਦਾ? ਸਾਂਝਾ ਜਿਹੜਾ
ਅੱਛਾ ਸਾਇਆ ਰੰਗੋ ਮਸੀਹ ਰੰਗੋ ਮਸੀਹ ਸਨ 47 ਤੋਂ ਪਹਿਲੇ ਦਾ ਬੰਦਾ ਜਿਹੜਾ ਇਸ ਪਿੰਡ ਦਾ ਜ਼ੋਰਾਵਰ ਬੰਦਾ ਸੀ ਕਹਿ ਸਕਦੇ ਹਾਂ। ਪਹਿਲਵਾਨੀ ਚ ਸਿੱਖਾਂ ਚ ਕੋਈ ਹੋਏ ਸਿੱਖਾਂ ਚ ਤਾਂ ਹੋਣਾ ਕੋਲ ਬਾਤ ਕੋਈ ਅੱਛਾ ਮੰਗਾ ਜੀ ਪਹਿਲਵਾਨ ਨੇ ਸਾਨੂੰ ਅੱਛਾ ਅੱਛਾ ਬਾਬਾ ਜੀ ਜਿਹੜੇ ਤੁਹਾਡੇ ਪਿੰਡ ਦੇ ਸਿੱਖ ਸਨ ਉਹਨਾਂ ਦੀ ਕਿਹੜੀ ਜ਼ਾਤ ਸੀ ਕਿਹੜੇ ਜੱਟ ਸਨ ਉਹ ਸਰਾ ਸਰਾ ਜੱਟ ਜੱਟ ਸਰਾ ਅੱਛਾ ਜੀ। ਸਿੱਖ ਬਾਬੇ ਦੇ ਆਂਦੇ ਨੇ ਹੈ ਪਹਿਲਵਾਨ ਦੱਸੋ ਉਹਦਾ ਨਾਮ ਹਾਂ ਸਿੱਖਾਂ ਵਿੱਚ ਕੋਈ ਕਰਦਾ ਸੀ ਪਹਿਲਵਾਨੀ ਕੋਈ ਜ਼ੋਰ ਕਰਦਾ ਸੀ ਉਸ ਵੇਲੇ ਹਾਂ ਜੀ ਕਰਦੇ ਭਾਈ ਗੁਲਾਮ ਦੀ ਨਾਲੇ ਘਰ ਜਿੱਦਾਂ ਭਾ ਦੱਸਣਾ ਔਰ ਗੱਲ ਪੁਰਾਣੀ ਆ ਤੂੰ ਤਾਂ ਨਹੀਂ ਹਾਂ ਉਹ ਪ੍ਰੀਤਮ ਨਾ ਹੈਗਾ ਪ੍ਰੀਤਮ ਸਿੰਘ ਉਹਦੇ ਨਾਲ ਦਾ ਯੋਲਾ ਪਹਿਲਵਾਨ ਕੋਈ ਨਹੀਂ ਸੀ ਹੈਗਾ ਪ੍ਰੀਤੋ ਵਾਹ ਜੀ ਵਾਹ ਹੁਣ ਚੇਤਾ ਆਇਆ ਤੁਹਾਨੂੰ ਨਾਲ ਦਾ ਕੋਈ ਪਹਿਲਵਾਨ ਨਹੀਂ ਸੀ ਹੈਗਾ ਅੱਛਾ ਬਾਬੇ ਦਾ ਯਾਰ ਵੀ ਉਹਨੇ ਪਿੰਡ ਆ ਰਿਹਾ ਪਿੰਡ ਅੱਛਾ ਇੱਥੇ ਉਹਨੇ ਜੋ ਸੀਗਾ ਯਾਰ ਪਿੰਡ ਨਾਲ ਪਿੰਡ ਕੋਲੀ ਜਿਹੜੀ ਗਿਆ ਨਾ ਘੋੜੀ ਤੇ ਹਾਂ ਤੁਸੀਂ ਗੱਲ ਸੁਣਾ ਲਓ ਅੱਛਾ ਤੇ ਘੋੜੀ ਉਹਦੀ ਘੋੜੀ ਵੀ ਵਧੀਆ ਰੱਖਦਾ ਟੱਗੇ ਉਸ ਨਾਲ ਤੇ ਕਿਸੇ ਕੋਲ ਨਹੀਂ ਮਈਆਂ ਤੇ ਉਹ ਕਿੰਨਾ ਵਿੱਚੋਂ ਹੀ ਭਲਾ ਪ੍ਰੀਤੋ ਸਿੱਖ ਨਹੀਂ ਹੈ ਸਿੱਖਾਂ ਚੋਂ ਪਰ ਘਰ ਕਿਹੜੇ ਵਿੱਚੋਂ ਲਾਲ ਸਿੰਘ ਸੀ ਉਹਦਾ ਪਿਓ ਲਾਲ ਸਿੰਘ ਹਾਂ ਘਰ ਜਿੱਥੇ ਆ ਬੈਠੀ ਗੁਲਾਮ ਦੀ ਨਾਲੇ ਘਰ ਜੀ ਅੱਛਾ 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 ਤੇ ਜਿਹੜੀ ਗਏ ਨਾ ਉਸੇ ਤੁਰੇ ਨਾ ਕੋਲ ਲਿਆ ਹਾਂ ਹਾਂ ਤੇ ਬੰਦੇ ਆਣ ਪਏ ਅੱਛਾ ਮੈਨੂੰ ਆਖਾਂਗਾ ਤੇ ਕੋਈ ਜ਼ਰਾ ਉਤਰੀ ਅੱਛਾ ਮੈਂ ਨੇ ਉਹ ਚੱਲਦੇ ਆ ਉਹਨਾਂ ਆਖਿਆ ਆਪ ਉਸ ਦੇ ਆ ਗਿਆਗਾ ਨਾਟਕ ਕੋਲੀ ਵੱਲੇ ਕੋਲੀ ਮਾਰ ਕੇ ਆਇਆ ਉਹ ਜਿਹੜਾ ਜਵਾਨ ਸੀ ਆਵੇ ਬੰਦਾ ਆਖ ਪਿਆ ਅੱਛਾ ਪੂਰਾ ਤਲਾ ਬੰਦਾ ਮਲਕ ਸਾਹਿਬ ਮੇਰਾ ਯਾਰ ਹੀ ਬਾਬੇ ਦਾ ਅੱਛਾ ਬਾਬੇ ਹੋਰੀ ਇਹਨਾਂ ਦੀ ਬਰਾਦਰੀ ਆਪਣਾ ਮਲਕ ਅੱਛਾ ਅੱਛਾ ਠੀਕ ਅਕਸਰੀਅਤ ਗੁੱਜਰ ਨੇ ਅੱਛਾ ਜੀ ਜੀ ਪਹਿਲੇ ਇੰਡੀਅਨ ਨੇ ਬਾਬਾ ਜੀ ਤੁਸੀਂ ਮਲਕ ਬਰਾਦਰ ਕੋ ਆਪਣਾ ਕੁੱਲ ਸ਼ੁਰੂ ਹੋਇਆ ਸੀ ਉਸ ਵੇਲੇ ਸਾਰੇ ਪੀਰ ਜਾਂ ਹਾਂਜੀ ਪੀਰ ਤੁਸੀਂ ਨਹੀਂ ਅੱਛਾ ਸਾਡੇ ਵੱਡੇ ਪੀਰ ਜਾਂ ਆਪਣੇ ਪਿੰਡ 'ਚ ਹੈ ਸੀ ਦੋਲ ਵਾਲੇ 'ਚ ਉਸ ਵੇਲੇ ਇੱਥੇ ਦੋਵੇਂ ਕੋਲੂ ਸਾਰੇ ਵਾਈ ਵੀ ਕਰਦੇ ਆ ਸਾਰੇ ਕੰਮ ਕਰਦੇ ਆ ਅੱਛਾ ਅੱਛਾ ਖਰਾਸ ਖਰੂਸ ਵੀ ਆਇਆ ਸੀ ਦੋ ਖਰਾਸ ਉਹ ਉਹਨਾਂ ਦੇ ਜਿਹੜੇ ਮਲਕੀਏ ਸੀ ਉਹ ਕੌਣ ਸੀ ਕਰਮਦੀਨ ਮਿਸਤਰੀ ਜੋ ਲਵਾਰ ਲੋਕ ਅੱਛਾ ਅੱਛਾ ਹਾਂਜੀ ਹਾਂਜੀ ਉਸ ਵੇਲੇ ਉਹਨਾਂ ਕੋਲ ਹੀ ਸੀ ਆ ਕੰਮ ਬਾਬਾ ਬੂਟਾ ਹੀ ਕਰਮਦੀਨ ਦੋਵਾਂ ਦਾ ਹੀ ਠੀਕ ਹੈ ਅੱਛਾ ਤੇ ਜਿਹੜਾ ਲੋਹੇ ਦਾ ਕੰਮ ਕਰਦੇ ਸਨ ਲੋਹਾਰ ਤਰਖਾਨ ਇੱਕ ਚਲੋ ਹੋ ਗਿਆ ਨਾ ਖਰਾਸ ਜਿਹਨਾਂ ਉਹੀ ਕਰਦੇ ਆ ਅੱਛਾ ਉਹ ਵੀ ਉਹੀ ਕਰਦੇ ਸਨ ਉਹੀ ਕੰਮ ਉਹਨਾਂ ਦੇ ਸਾਰੇ ਕਰਦੇ ਆਪਣਾ ਬਾਬਾ ਕਰਮਦੀਨ ਦਾ ਤੁਸੀਂ ਨਾਮ ਲਿਆ ਬਾਬਾ ਕਰਮਦੀਨ ਮੀਆਂ ਨਜ਼ੀਰ ਹੀ ਇੱਕ ਮੀਆਂ ਸ਼ਰੀਫ ਹੀ ਅੱਛਾ ਇੱਕ ਮੀਆਂ ਸਰਦਾਰ ਹੀ ਜੀ ਉਹ 4-5 ਭਰਾ ਹਨ ਤੇ ਉਹ ਸਾਰੇ ਹੀ ਲੋਹਾਰਾਂ ਤਰਖਾਨਾਂ ਦਾ ਕੰਮ ਕਰਦੇ ਪਿੰਡ ਦੋਲੋਵਾਲੀ ਦੇ ਪੁਰਾਣੇ ਲੋਹਾਰ ਪੁਰਾਣੇ ਜੀ ਉਹ ਸਿੱਖਾਂ ਜਿਹੜੇ ਇੱਥੋਂ ਬਜ਼ੁਰਗ ਟੁਰ ਗਏ ਨੇ ਸ਼ਾਇਦ ਜਿਸ ਤਰ੍ਹਾਂ ਬਾਬਾ ਜੀ ਅੱਲਾਹ ਪਾਕ ਨੇ ਸੇਧ ਦਿੱਤੀ ਅੱਛਾ ਪ੍ਰੀਤੋ ਦਾ ਹੋਰ ਕੋਈ ਯਾਦ ਦੱਸੋ ਉਹਦੀ ਕੋਈ ਮੇਲਾ ਛੇਲਾ ਕੋਈ ਵੇਖਿਆ ਤੁਸੀਂ ਤੁਹਾਡਾ ਯਾਰ ਵੀ ਸੀ ਉਹ ਤੁਹਾਡੇ ਨਾਲ ਕੌਣ ਆਪਣਾ ਪ੍ਰੀਤੋ ਜਿਹੜਾ ਜ਼ੋਰ ਕਰਦਾ ਹੈ ਪ੍ਰੀਤਮ ਸਿੰਘ ਮੇਰਾ ਉਹਨਾਂ ਬੜਾ ਵੱਡਾ ਭਾਈ ਅੱਛਾ ਬੜਾ ਵੱਡਾ ਭਾਈਚਾਰਾ ਹੈ ਦੋਸਤੀ ਅੱਛਾ ਤੇ ਇੱਕ ਜਾਣਾ ਕਿਤੇ ਅੱਛਾ ਕਠਿਆ ਕੋਟ ਜਾਣਾ ਉਹਨਾਂ ਨਾਲ ਕਰਨਾ ਵਾਹ ਜੀ ਵਾਹ ਠੀਕ ਹੈ ਸਹੀ ਹੈ ਵਿਸਾਖੀ ਮੇਲੇ ਛੇਲੇ ਜਾਂਦੇ ਹੋਣੇ ਬਾਬੇ ਉਹਨਾਂ ਦੇ ਨਾਲ ਵਿਸਾਖੀ ਲੱਗਦੀ ਸੀ ਆਪਣੇ ਇਲਾਕੇ 'ਚ ਉਸ ਵੇਲੇ ਹਾਂ ਜੀ ਕਈ ਥਾਂ ਲੱਗਦੀ ਪੱਖੋ ਵੀ ਲੱਗਦੀ ਸੀ ਕਈ ਥਾਂ ਲੱਗਦੀ ਸੀ ਉਹ ਇੱਥੇ ਆ ਨਹੀਂ ਜੋ ਜਿਹੜੀ ਦੁਨੀਆ ਗਈ ਹੈ ਨਾ ਉਹ ਇੱਥੇ ਆ ਨਹੀਂ ਸੀ ਪ੍ਰੀਤ ਜਿਹੜਾ ਉਹਦਾ ਪ੍ਰੀਤਮ ਹੀ ਹਾਂ ਉਹ ਜਦੋਂ ਮਿਲਵਾਇਆ ਤੁਰ ਗਏ ਨੇ ਇਸ ਗੱਲ ਵਾਲਾ ਨੇ ਬਸ ਬਾਲ ਬੱਚਾ ਜਿਹੜਾ ਨਾ ਉਹ ਵੀ ਤੁਰ ਗਿਆ ਸੀ ਅੱਲਾ ਜੋ ਕੋਈ ਉਹਦੇ ਕੋਲ ਜੋ ਗਿਆ ਸੀ ਥੋੜੇ ਤੱਕ ਸਿਆਲਕੋਟ ਵਾਲੇ ਪਹਿਲੇ ਚਲੇ ਗਏ ਅੱਛਾ ਉਹ ਜਦੋਂ ਉਹ ਆਇਆ ਤੇ ਲੋਕ ਦੁਨੀਆ ਨੂੰ ਗਏ ਉਹਨਾਂ ਨਾਲ ਜਾਣਾ ਸੀ ਇਹ ਪ੍ਰੀਤੋ ਦੀ ਸ਼ਾਦੀ ਹੋ ਗਈ ਸੀ ਸਨ 47 ਤੋਂ ਪਹਿਲੇ ਤੁਸੀਂ ਦੱਸਿਆ ਸਸੁਰਾਲ ਤੇ ਤੁਹਾਡੀ ਸ਼ਾਦੀ ਉਸੇ ਸਾਲ ਹੀ ਹੋਈ ਸੀ ਉਹ ਮੈਂ ਤੁਹਾਨੂੰ ਦੱਸਣਾ ਪਏ ਅੱਛਾ ਇਹਨਾਂ ਦੀ ਇੰਡੀਆ 'ਚ ਹੋਈ ਵੈਸੇ ਸ਼ਾਦੀ ਇਧਰੋਂ ਨਾ ਮੈਂ ਅੱਛਾ ਹਾਂਜੀ ਤੁਹਾਡੀ ਸ਼ਾਦੀ ਇੰਡੀਆ 'ਚ ਹੋਈ ਨਾ ਮੇਰਾ ਜੀ ਪਾਸੋਂ ਜੋ ਗਏ ਨੇ ਤੇ ਮੇਰੀ ਸ਼ਾਦੀ ਜਿਹੜੀ ਨਾ ਉਹ ਹੋਈ ਹੈ ਹਾਰ ਚ ਅੱਛਾ ਉਧਰ ਬਰਸਾਤ ਨਾਲ ਵੀ ਅੰਮ੍ਰਿਤਸਰ ਇੱਥੋਂ ਤੁਸੀਂ ਵਿਆਹਣ ਗਏ ਅੰਮ੍ਰਿਤਸਰ ਮੇਰੀ ਮਾਸੀ ਸੀ ਉਹ ਕਾਰੀਆਂ ਆ ਗਿਆ ਰਿਸ਼ਤੇਦਾਰੀਆਂ ਮਾਸੀ ਮੇਰੀ ਦੋ ਮਾਸੀਆਂ ਅੱਛਾ ਤੇ ਜਾਂਦਾ ਮੈਂ ਅੰਮ੍ਰਿਤਸਰ ਵੀ ਜਾਂਦਾ ਰਿਹਾ ਅੱਛਾ ਸ਼ਹਿਰ ਤੁਸੀਂ ਵੇਖਿਆ ਅੰਮ੍ਰਿਤਸਰ ਜਵਾਨ ਹੋਣ ਨਾ ਜਦੋਂ ਹਾਂ ਜੀ ਤੇ ਉੱਥੇ ਜਦੋਂ ਮੈਂ ਇੱਕ ਬੰਦੇ ਕੋ ਮੈਂ ਗੰਨੇ ਲੈਣਾ ਬਾਜ਼ਾਰ ਦੇ ਵਿੱਚ ਪੂਨੇ ਉਹ ਮੈਨੂੰ ਸੂਏ ਦੇ ਅਤੇ ਤੂੰ ਇਹੋ ਜਿਹਾ ਖਾ ਜੂਬਰ ਮਾ ਗੰਨਿਆਂ ਦੇ ਜਿਹੜੇ ਬੱਚੇ ਨਹੀਂ ਹੁੰਦੇ ਇੱਕ ਬੰਦਾ ਪੁੱਛਦਾ ਸਿਪਾਹੀ ਉੱਥੇ ਫੇਰਦਾ ਅੱਛਾ ਆਂਦਾ ਇਹ ਕੀ ਗੱਲ ਹੈ
ਕਿੱਥੋਂ ਆਇਆ ਮੈਂ ਕਿਹਾ ਫਰੈਂਡ ਸਾਹਿਬ ਹੂੰ ਅਗੇ ਮੈਂ ਕਿਹਾ ਸਰਦਾਰ ਦਰਮਿਆਨ ਮੇਰੇ ਸਾਰੇ ਇੰਟਰਨੈਟ ਮਾਸੀ ਤੇ ਪੁੱਛਣ ਹੂੰ ਉਹਨੂੰ ਫੜ ਲਿਆ ਉਹਨੂੰ ਫੜ ਲਿਆ ਨਾ ਅੱਲਾ ਦੀ ਕਸਮ ਉਹ ਕੁੜੀ ਜਿਹੜੇ ਲਿਆ ਇਹ ਸੂਏ ਤੇ ਉਹ ਮੇਰੇ ਫੇਰ ਹੀ ਹਾਂ ਸਹੀ ਫਿਰ ਜਦ ਰਹੇ ਉਹਨੂੰ ਪਜਲੇ ਉਹਨੂੰ ਬਕਰੀ ਜਿਹੜੇ ਬਾਬਾ ਜੀ ਆਪਣੇ ਪਿੰਡ ਮਸਜਿਦ ਹੈ ਸੀ ਉਦੋਂ ਮਸਜਿਦ ਹਾਂਜੀ 47 ਦੀ ਪਹਿਲੇ ਇੱਕ ਸੀ ਦੋ ਨਹੀਂ ਕੁਛ ਉਹ ਇੱਕੋ ਮਸਜਿਦ ਸੀ ਉਹ ਪਿੰਡੋਂ ਕਿਹੜੀ ਬਾਈ ਸੀ ਹੋਗਾ ਲੈਂਦੇ ਲਹਿੰਦੇ ਪਾਸੇ ਮਸਜਿਦ ਸੀ ਪਿੰਡ ਦੇ ਵਾਲੇ ਤੇ ਆਪਣਾ ਤੁਸੀਂ ਦੱਸਿਆ ਕਿ ਤਕਰੀਬਨ 70-75% ਜਿਹੜੀ ਆਬਾਦੀ ਸੀ 80% ਉਹ ਸਿੱਖ ਕਮਿਊਨਿਟੀ ਦੀ ਤੇ ਗੁਰਦੁਆਰਾ ਹੈ ਸੀ ਆਪਣੇ ਪਿੰਡ 'ਚ ਉਹ ਗੁਰਦੁਆਰੇ ਪਰ ਉਹ ਬਾਤ ਉਹ ਕਿਹੜੀ ਬਾਈ ਹੈ ਜੀ ਉਹ ਵੀ ਮਗਰਬੀ ਪਾਸੇ ਜੀ ਜੀ ਠੀਕ ਹੈ ਮਸਜਿਦ ਦੇ ਪਿਛਲੇ ਪਾਸੇ ਨਾ ਅੱਛਾ ਅੱਛਾ ਲੈਂਦੇ ਪਾਸੇ ਨਾ ਮਸਜਿਦ ਤੇ ਗੁਰਦੁਆਰਾ ਇਕੱਠੇ ਤੁਸੀਂ ਗਏ ਕਰੀਬ ਹੀ ਪਿਛਲੇ ਪਾਸੇ ਨਾ ਹਾਂ ਉਹ ਠੀਕ। ਜਗ੍ਹਾ ਹੈ ਇਸ ਵੇਲੇ ਬਾਬਾ ਜੀ ਪਿੰਡ ਦੋਲੋਵਾਲੀ ਦੇ ਵਿੱਚ ਕੋਈ ਪੁਰਾਣੀ ਨਿਸ਼ਾਨੀ ਬਚੀ ਹੈ ਤੇ ਉਹ ਕਿਹੜੀ ਹੈ ਤੁਹਾਡੀ ਨਜ਼ਰ 'ਚ ਕੋਈ ਪੁਰਾਣਾ ਐਸਾ ਕੋਈ ਰੁੱਖ ਜਾਂ ਕੋਈ ਐਸਾ ਅੱਛਾ ਉਹ ਦਾਇਆ ਪੇਪਰ ਬੋਲਣਾ ਗੁਰਦੁਆਰਾ ਜਿਹੜਾ ਨਾ ਅੱਛਾ। ਉਹਦੇ ਵਿੱਚ ਦਰਬਾਰ ਦਰਬਾਰ ਵੀ ਪਈ ਹੈ ਦਰਬਾਰ ਦੇ ਉੱਤੇ ਆ ਉਹ ਜੋ ਸਿੱਖ ਸਨ ਨਾ ਹਾਂ ਉਹ ਜਗ੍ਹਾ ਤੇ ਬਣੀ ਖਾਨਗਾ ਉੱਥੇ ਅੱਛਾ ਦਰਬਾਰ ਇਮਾਨਦਾਰ ਦੇ ਗੱਲ ਨੇ ਉਹਨੂੰ ਇੰਨਾ ਮੰਨਦੇ ਹਨ ਉਹ ਹਾਂ ਹਾਂ ਹਰ ਵਕਤ ਝਾੜੂ ਫੇਰਨਾ ਅੱਛਾ ਮਾਂਜਾ ਫੇਰਨਾ ਵਾਹ ਜੀ ਚੀਜ਼ ਕੋ ਮੰਨਣੀ ਉਹਦੇ ਨਾਲ ਹੀ ਮੰਨਣੀ ਹਾਂ ਹਾਂ ਚੜਾਵੇ ਚੜ੍ਹਦੇ ਸਨ ਆਪਣਾ ਆਹੋ ਜੀ ਦਰਬਾਰ ਵੈਸੇ ਮੁਸਲਮਾਨਾਂ ਦਾ ਹੈ ਨਾ ਉਹ। ਜੀ ਜੀ ਮੈਂ ਸਮਝਣਾ ਜੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਹੀ ਹੋਈ ਆਹੋ ਜੀ। ਸਿੱਖ ਵੈਸੇ ਮੰਨਦੇ ਆ ਉਹ ਕਿਹੜੀ ਹੱਸੀ ਉੱਥੇ ਆਰਾਮ ਫਰਮਾ ਰਹੀ ਉਹ ਜਿਹੜੀ ਖਾਨਗਾ ਤੁਸੀਂ ਦੱਸ ਰਹੇ ਹੋ ਦਰਗਾਹ ਸ਼ਰੀਫ ਉੱਥੇ ਬੱਗੇ ਸ਼ਾਹ। ਅੱਛਾ ਅੱਛਾ ਬੱਗੇ ਸ਼ਾਹ। ਬਾਬਾ ਬੱਗੇ ਸ਼ਾਹ ਹਾਂਜੀ ਬਾਬਾ ਬੱਗੇ ਜਿਹਨਾਂ ਦੀ ਅੱਲਾ ਦੀ ਮਿਹਨਤਾਂ ਕੀਤੀਆਂ ਨੇ ਹਾਂ ਉਹਨਾਂ ਦਾ ਅੱਲਾ ਸੁਣਦਾ ਸੁਣਦਾ ਕੋਈ ਇੱਥੇ- ਸ਼ੱਕ ਨਹੀਂ ਹਲੋ ਆ ਭਾਈ ਖਾਦਮ 75% ਸਿੱਖ ਹਨ ਇੱਥੇ ਜੀ ਉਹਨਾਂ ਦੀ ਜਗ੍ਹਾ ਤੇ ਜ਼ਿਆਦਾ ਗੁੱਜਰ ਆਏ ਨੇ ਠੀਕ ਹੈ ਜ਼ਿਲ੍ਹੇ ਅੰਬਾਲੇ ਤੋਂ ਪਿੰਡ ਤਹਿਸੀਲ ਜਗਾਦਰੀ ਤੇ ਸ਼ਸ਼ਰੌਲੀ ਦੇ ਨੇ ਅੱਛਾ ਤਾਹਰਪੁਰ ਖਿੱਲਾਂਵਾਲਾ ਮਕਾਰਪੁਰ ਡਾਰਪੁਰ ਹਸਨਪੁਰ ਖਾਂਸੇਪੁਰ ਮੁਖਤਲਿਫ ਪਿੰਡਾਂ ਦੇ ਦੋ ਤਰੇ ਘਰ ਬਣ ਕੇ ਇਹਨਾਂ ਦੇ ਪਿੰਡ ਬਣ ਗਿਆ ਬਾਜਰਾਂ ਦਾ ਜੀ ਠੀਕ ਹੈ ਤੇ ਕੁਝ ਜੱਟ ਆਏ ਨੇ ਜਿਹਦੇ ਗੁਰਦਾਸਪੁਰ ਚੋਂ ਆਏ ਨੇ ਕਾਦੀਆਂ ਵਾਲੀ ਨਹੀਂ ਕਾਦੀਆਂ ਹਾਂਜੀ ਹਾਂਜੀ ਗੁਲਾਮ ਅਹਿਮਦ ਕਾਦੀ ਉਹਦੇ ਨਾਲ ਪਿੰਡ ਸੀ ਇਹਨਾਂ ਦਾ ਅੱਛਾ ਅੱਛਾ ਇੱਕ ਮਾਈ ਬਲਕਿ ਕਾਦੀਆਂ ਵਾਲੀ ਦੀ ਵੀ ਹੈ ਅੱਛਾ ਬਾਕੀ ਇਹ ਮਲਕ ਤੇ ਮਿਸਤਰੀ ਹਾਂਜੀ ਇਹ ਪੁਰਾਣੇ ਨੇ ਬਸ ਇਹ ਜੱਦੀ ਰਹਿਣ ਇਹ ਵਾਲੇ। ਜੱਦੀ ਰਹਿਣ ਵਾਲੇ ਨੇ ਬਾਕੀ ਜੱਟ ਤੇ ਗੁੱਜਰ ਹੂੰ 80% ਗੁੱਜਰ ਨੇ ਇਸ ਪਿੰਡ 'ਚ ਅੱਛਾ ਇਹ ਜੀ ਸਾਰੇ ਜ਼ਿਲ੍ਹਿਆਂ ਵਾਲੇ ਦੇ ਨੇ ਵਾਹ ਤੇ ਮੁਖਤਲਿਫ ਪਿੰਡਾਂ ਦੇ ਨੇ ਠੀਕ ਹੈ ਜੀ ਠੀਕ ਹੈ। ਚਲੋ ਜੀ ਬਹੁਤ ਵਧੀਆ ਸੁਣੋ ਜ਼ੁਬਾਨ ਹੁੰਦੀ ਹੈ ਨਾ ਜੇ ਅੱਲਾ ਨੇ ਮੈਨੂੰ ਦਿੱਤੀ ਹੋਵੇ ਹਾਂ ਮੇਰੇ ਕੋਲ ਬੰਦੇ ਦੋ ਆ ਗਏ ਹੂੰ ਸਾਈ ਲੋਕ ਸਨ ਹੂੰ ਤੇ ਉਹ ਅੰਦਰ ਲੰਮੇ ਪਏ ਸਨ ਹੂੰ ਐਸ ਵੇਚ ਜਿਹੜੀ ਉਹ ਲਾ ਲੋ ਜਿਹੜਾ ਸੀ ਹੂੰ। ਮੇਰੇ ਕੁਝ ਮੈਂ ਹੀ ਸੂਈ ਪਹਿਲਾਂ ਅੱਛਾ ਚਲੋ ਠੀਕ ਨਾ ਬੜੀ ਤਰ੍ਹਾਂ ਅੱਛਾ ਉਹ ਮਿਲਾਂਗਾ ਹਾਂ ਉਹ ਪਰਾ ਮਾਰ ਮੁਫਤੀ ਸਾਹਿਬ ਆ ਜਾਓ ਅਮਾਨ ਦਾ ਵਾਂਗਾ ਨਾ ਬੰਦ ਨਹੀਂ ਗਈ ਜਾਵੇ ਦੇਰ ਨਹੀਂ ਡੁੱਬਣ ਤੋਂ ਮਰ ਗਈ ਚੰਗੀ ਬਾਜੀ ਮਰ ਗਈ ਛੋਟੀ ਪਹਿਲਾਂ ਐਸੀ ਜਬਾਨਾਂ ਵੀ ਹਾਂਜੀ ਹਾਂਜੀ ਇਹਨਾਂ ਮਿਹਨਤ ਅੱਲਾ ਦੀ ਕੀਤੀ ਜੀ 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 ਇਹਨਾਂ ਦੇ ਸਿੱਖਾਂ ਦਾ ਦੌਰ ਦੀ ਬਾਬਾ ਜੀ ਗੱਲ ਅੱਛਾ ਸੁਣਾਓ ਠੀਕ ਹੈ ਅੱਛਾ ਬਾਬਾ ਜੀ ਹੁਣ ਅਸੀਂ ਆਨੇ ਆ ਭਲਾ ਕਿਹੜੀ ਸਾਈਡ ਵੱਲ ਜਦੂ ਆ ਰੋਲੇ ਪਏ ਨੇ ਮਤਲਬ ਕਿ ਗਦਰ ਮਚਿਆ ਹੈ। ਜਿੱਥੇ ਕਿਤੋਂ ਆਇਆ ਅੱਗੇ ਪਿਛੂ ਆਪਣਾ ਜੀ ਪਾਕਿਸਤਾਨ ਲਗਾ ਬਣਨ ਇੰਡੀਆ ਲਗਾ ਬਣਨ ਜਿਹੜੇ ਤੁਹਾਡੇ ਪਿੰਡ ਦੇ ਸਿੱਖ ਸਰਦਾਰ ਲੋਕ ਸਨ ਉਹ ਹਾਲ ਸੁਣਾਓ ਉਹਨਾਂ ਨੇ ਕਿਹੜੇ ਟਾਈਮ ਆਪਣਾ ਪਿੰਡ ਛੱਡਿਆ ਜਿਸ ਤਰ੍ਹਾਂ ਤੁਹਾਡਾ ਯਾਰ ਸੀ ਪ੍ਰੀਤੋ ਤੁਹਾਨੂੰ ਮਿਲ ਕੇ ਗਿਆ ਮੰਗਲ ਜੀ ਸਿੰਘ ਸੁੰਦਰ- ਪਿੱਛੇ ਦੇ ਸੀ ਆਦੀ ਸੋ ਅੱਛਾ ਉਹ ਤੇ ਵਿਚਾਰੇ ਚਲਾ ਗਿਆ ਸਿੱਖ ਜਿਹੜੇ ਸਨ ਨਾ, ਨਹੀਂ ਚਲਾ ਨਹੀਂ ਗਿਆ ਹਾਂ ਉਹ ਇਧਰ ਸ਼ਾਨ ਦੇ ਸੌਦੇ ਗਿਆ ਸੀ। ਅੱਛਾ ਅੱਛਾ ਉਹ ਜਿਹੜੇ ਲੋਕੀ ਸਨ ਨਾ ਹੂੰ ਉਹਨਾਂ ਕਿਸੇ ਨਾਲ ਕਦੀ ਉੱਚੀ ਨਹੀਂ ਕੀਤੀ ਨਹੀਂ ਸੀ ਚੁੱਪ ਕੇ ਸੌ ਗਏ ਅੱਛਾ ਜੀ ਤੇ ਆਏ ਪਿੱਛੋਂ ਦਾ ਚਾਚਾ ਸੀ ਹੂੰ ਪਿਓ ਸੀ ਉਹ ਸੌ ਗਏ ਨੇ ਅੱਛਾ ਉਹ ਆ ਦੂਰੇ ਨੇ ਜੀ ਜੀ ਕੋਰੀ ਉਹ ਚੰਗੀ ਸੀ ਅੱਛਾ ਆ ਕੇ ਮਿਲਿਆ ਇੱਥੇ ਬੇ ਆ ਹਲੂ ਮਾਜੇ ਪ੍ਰੀਤੋ ਦੂਸਰੇ ਦਿਨ ਆਇਆ ਵੇ ਆਹ ਇੱਕ ਉਦੋਂ ਇੱਕ ਦਿਨ ਪਹਿਲੇ ਜਿਹੜੇ ਬਾਕੀ ਦੇ ਘਰ ਸਨ ਸਰਦਾਰ ਉਹ ਟੁਰ ਗਏ ਨੇ ਸਾਰਾ ਪਿੰਡ ਹੀ ਸੌ ਗਿਆ ਅੱਛਾ ਉਹ ਜਿਹੜੀ ਆਇਆ ਨਹੀਂ ਸੀ ਹਾਂ ਤੇ ਮੈਨੂੰ ਮਿਲਿਆ ਅੱਛਾ ਇੱਥੇ ਦੋ ਬੰਦੇ ਹਨ ਭਾਰੇ ਰਾਮ ਨੇ ਉਹ ਵਾਰਾ ਹੀ ਸਨ ਅੱਛਾ ਉਹ ਲਈ ਫਿਰ ਕੋਈ ਮੁਸਲਮਾਨ ਹਨ ਹਾਂ ਅੱਛਾ ਨਹੀਂ ਉਹ ਹਿੰਦੂ ਹੀ ਸਨ ਉਹਦੇ ਦੁਸ਼ਮਣ ਨਾ ਪਹਿਲੋਂ ਹੀ ਅੱਛਾ ਪਹਿਲੇ ਹੀ ਜੀ ਉਹ ਬਿਲਕੁਲ ਬਿਲਕੁਲ ਉਹ ਨਿਕਲ ਗਿਆ ਜੀ ਉਹਦੇ ਦੂਸਰੇ ਕੋਲ ਲੋਕਾਂ ਨੇ ਵੀ ਬੜਾ ਵੈਰ ਹੈ ਨਾ ਅਸਲਾ ਨੇ ਖੈਰ ਆਪਣੀਆਂ ਦੁਸ਼ਮਣੀਆਂ ਨੇ ਨਾ ਹਾਂ। ਜੋ ਸਨ 47 ਆਇਆ ਵੇ
ਜਿਹੜੇ ਮਕਾਮੀ ਲੋਕਾਂ ਦੇ ਆਪਸ ਦੇ ਵਿੱਚ ਵੈਰ ਸਨ ਉਹ ਲੋਕਾਂ ਨੇ ਫਿਰ ਪਿੱਟੇ ਨੇ। ਹਾਂ ਉਹ ਫਿਰ ਮਤਲਬ ਤੁਹਾਡੀ ਫਰਜ਼ ਕਿ ਤੁਹਾਡੀ ਮੇਰੀ ਲੜਾਈ ਹੈ ਨਾ ਤੇ ਤੁਹਾਡਾ ਵੈਰ ਮੇਰਾ ਤੁਹਾਡੀ ਮੇਰੀ ਸੁਲਾਹ ਹੋ ਗਈ, ਲੇਕਿਨ ਅੰਦਰੋਂ ਮੈਂ ਤੁਹਾਡੇ ਹੱਥ ਮੁਗਲ ਅੰਦਰ ਬੋਝ ਰੱਖਣਾ। ਤੇ ਮੁਗਲ ਰੱਖਣਾ ਮੈਂ ਅੰਦਰ ਮੇਰਾ ਕਾਲਾ ਹੈ ਤੇ ਮੈਂ ਤੁਹਾਨੂੰ ਫਿਰ ਉਸ ਟਾਈਮ ਮੇਰੇ ਨਾਲ ਪੂਰਾ ਵੈਰ ਲਿਆ ਵੇ। ਉਹ ਲਬਾਦਾ ਉਲਟਾ ਮੁਸਲਮਾਨਾਂ ਦੇ ਪਿਆ ਵੇ ਤੇ ਉਧਰ ਉਲਟਾ ਸਿੱਖਾਂ ਦੇ ਪਿਆ। ਆ ਆਪਣਾ ਮਕਸਦ ਹੱਲ ਕਰ ਹਾਂਜੀ ਉਹ ਭਾਵੇਂ ਮੈਂ ਮੁਸਲਮਾਨ ਆ ਤੇ ਭਾਵੇਂ ਸਿੱਖ ਧਰਮ ਨਾਲ ਆ ਭਾਵੇਂ ਹਿੰਦੂ ਧਰਮ ਨਾਲ ਆ, ਉਸ ਟਾਈਮ ਮੈਨੂੰ ਮੌਕਾ ਮਿਲ ਗਿਆ ਤੇ ਫਿਰ ਮੈਂ ਉਹ ਗੇਮ ਕੀਤੀ ਹੈ। ਕਿਹੜਾ ਕੋ ਪੁੱਛਣ ਕਿਸੇ ਹਾਂਜੀ, ਨਾਲ ਪੁੱਛਣ ਵਾਲਾ ਕੋਈ ਨਹੀਂ ਸੀ। ਰੰਗ ਜੂ ਬਣ ਗਿਆ ਉਸ ਨਾਲ, ਬਣ ਗਿਆ। ਬਹਾਨਾ ਬਣ ਗਿਆ। ਠੀਕ ਵਾ। ਅੱਛਾ ਬਾਬਾ ਜੀ ਫਿਰ ਫਿਰ ਉਹ ਆਇਆ ਪਿੱਛੋਂ ਵਾਢਾ ਗਿਆ ਸੀ, ਹਾਂ, ਉਹਦੇ ਬੱਚੇ ਪਿਓ ਚਾਚਾ ਸੁਣ ਕੇ ਆਏ ਹੂੰ ਮੈਨੂੰ ਤੇ ਮਿਲਿਆ, ਮੈਨੂੰ ਮੰਗਾ ਗਈ ਹੂੰ, ਕਿਸੇ ਨੂੰ ਮੈਂ ਹਾਂ, ਉਹਦੇ ਮਗਰ ਇੱਥੇ ਆਹੀ ਭੈੜਾ ਇੱਕ ਬੰਦਾ ਆ ਪਿਆ। ਹਾਂਜੀ ਹਾਂਜੀ, ਫਿਰ ਮੈਂ ਕੋਈ ਗੱਲ ਨਹੀਂ, ਹਾਂ, ਬਾਈਬਲ ਕੋ ਅਸਲਾ ਪੂਰਾ ਹੀ ਸਭ ਕੁਝ ਸੀ, ਘੋੜੀ ਹਾਂ, ਬਾਜੂ ਨਾਲੇ ਸੀ ਜ਼ੋਰ, ਹਾਂ। ਇਹੋ ਜਿਹੀ ਘੋੜੀ ਜੋ ਹੋਈ ਦੱਸਦੇ ਨੇ ਦਾਬਾ ਲਾਇਆ ਤਾਂ ਉਹਦਾ ਨਿਕਲ ਜਵਾਨ ਗਿਆ। ਕਿਹੜਾ ਪਤਾ ਸੀ, ਉਹਦਾ ਕੋਈ ਜਵਾਨ ਨਹੀਂ ਸੀ। ਓਏ ਹੋਏ, ਉਹ ਫਿਰ ਤੁਰ ਗਿਆ ਜਾ, ਅੱਛਾ ਮੈਨੂੰ ਫਿਰ ਲਾਹੌਰ ਮੇਰਾ ਬਾਅਦ ਕੁਛ ਹੀ ਮਿਲੀ ਤੁਹਾਨੂੰ ਆਹੋ ਤੇ ਮੈਂ ਆਇਆ ਸੀ ਲਾਹੌਰ ਫਿਰ ਅੱਛਾ ਮੈਂ ਵੀ ਉੱਥੇ ਕੁਦਰਤੀ ਤੌਰ ਤੇ ਮਿਲ ਪਿਆ। ਰਿਸ਼ਤੇਦਾਰੀ ਮੇਰੀ ਉੱਥੇ ਆਮ ਹੈ ਅੱਛਾ। ਜੋ ਮੈਂ ਜਿਹੜੀ ਉੱਥੇ ਪਿੰਡ ਦੇ ਉੱਥੇ ਜੱਫੀ ਪਾ ਕੇ ਮੇਰਾ ਮੈਂ ਸੁਣਾ ਉਹ 6 ਮਹੀਨੇ ਬਾਅਦ ਫਿਰ ਵਾਪਸ ਆ ਗਿਆ ਕਿ ਜਾਂ ਨਹੀਂ ਨਹੀਂ ਉਹ ਜਿਹੜਾ ਉੱਥੋਂ ਆਇਆ ਫਿਰ ਤੇ ਸੈਰ ਵਗੈਰਾ ਕਰਨਾ ਅੱਛਾ ਅੱਛਾ ਪਰਮੜ ਤੇ 1900 ਉਹ ਕਿੰਨੇ ਚਿਰ ਮਗਰੋਂ ਆਇਆ ਚੋਸਾ? ਉਹ ਦੂਜੇ ਦਿਨ ਤੀਜੇ ਦਿਨ ਤੋਂ ਬੰਦਨ ਤੋਂ ਹੀ ਨਹੀਂ 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 ਜਦੋਂ ਉਧਰ ਜਾ ਕੇ ਆ ਕੇ 6 ਮਹੀਨੇ 7 8 6 ਹੋਏ ਮਾਹ ਬਾਅਦ ਅੱਛਾ ਅੱਛਾ 2-2.5 ਸਾਲ ਬਾਅਦ ਲੋਕਾਂ ਦਾ ਇਸ ਤਰ੍ਹਾਂ ਆਉਣਾ ਜਾਣਾ ਰਿਹਾ ਵੇ। ਕੋਈ ਪਾਸਪੋਰਟ ਖੁੱਲਾ ਸੀ, ਪਾਸਪੋਰਟ ਦੇ ਬਗੈਰ ਲੋਕੀ ਆ ਜਾਂਦੇ ਸੀ। ਲੰਡੇ ਚ ਮੈਂ ਉਹ ਪੈਸਾ ਮੈਂ ਵੀ ਉਹ ਅੱਛਾ। ਪੈਸਾ ਅੱਛਾ। ਮੇਰਾ ਜੱਫੀ ਪਾ ਕੇ ਮੇਰਾ ਵਾਹ, ਉਹ ਕੁਦਰਤੀ ਤੁਹਾਡੇ ਮੇਲ ਹੋਣਾ। ਠੀਕ ਨਾ ਹੈ, ਠੀਕ। ਸੁਣਾ ਬਾਦ ਬੱਚੇ ਠੀਕ ਹੈ। ਹਾਂ, ਤੁਸੀਂ ਪੁੱਛਿਆ ਪਿੱਛੇ ਜਾ ਕੇ ਕਿੱਥੇ ਬੈਠੇ ਹੋ, ਕਿਹੜੇ ਜ਼ਿਲ੍ਹੇ 'ਚ? ਪਤਾ ਨਹੀਂ ਕਿਹੜੇ ਪਿੰਡ ਤੋਂ ਜ਼ਿਲ੍ਹੇ ਦਾ ਤਾਂ ਪਤਾ ਨਹੀਂ, ਮੈਂ ਪੁੱਛਿਆ ਨੀ। ਉਹ ਉਦੋਂ ਪੁੱਛਿਆ ਹੋਏਗਾ ਤਾਂ ਉਹ ਨਹੀਂ ਨਹੀਂ ਚਲਿਆ। ਠੀਕ ਹੈ। ਅੱਛਾ ਬਾਕੀ ਬਾਬਾ ਜੀ ਤੁਸੀਂ ਦੱਸਿਆ ਕਿ ਬੜੇ ਅਮਨ ਵਾਲੇ ਲੋਕ ਸਨ, ਬੜੇ ਆਪਣਾ ਨਹੀਂ ਜੀ, ਸੁਖ ਬੜੇ। ਸ਼ਾਂਤੀ ਦੇ ਨਾਲ ਇੱਥੋਂ ਪਿੰਡੋਂ ਟੁਰ ਕੇ ਗਏ ਤੇ ਲਾਮ ਦੇ ਪਿੰਡਾਂ ਦੇ ਆਏ ਤੁਹਾਡੇ ਪਿੰਡ 'ਚ, ਉਹਨਾਂ ਦੇ ਘਰਾਂ 'ਚ ਲੁੱਟ-ਕੁੱਟ ਕਰਨ ਜੱਥੇ ਜਿਹੜੇ ਲੋਕ ਆਏ ਸਨ, ਉਹ ਸੁਣਾਓ ਗੱਲ। ਆਏ ਸਨ ਤੇ ਜਿਹਦੇ ਕੋਈ ਹਾਜੀ ਘਰ ਚ ਕਿਸੇ ਤੂੜੀ ਫੋਲ ਕੇ ਦਾ ਕੁਝ ਕਰ ਤੇ ਪੈਸੇ ਇੱਕ ਘਰੋਂ ਮੈਂ ਸੁਣਿਆ ਵੇ ਬੰਦਾ ਮਾਰਾ ਜਾਪਦਾ ਸੀ, ਉਹ ਨੰਬਰ ਸੀ ਅੱਛਾ ਉਹਦੇ ਘਰੋਂ ਤੂੜੀ ਜੋ ਪੈਸੇ ਨਿਕਲੇ ਨੇ ਅੱਛਾ ਨਿਕਲੇ ਨੇ। ਅੱਛਾ। ਇਹ ਤਾਂ ਉਹਦੇ ਲਗਾਉਂਦੇ ਵੀ ਕੋਲ ਆਇਆ ਉਹ ਕਿਹਨਾਂ ਦਾ ਘਰ ਸੀ ਜਿਨ੍ਹਾਂ ਦੀ ਤੂੜੀ 'ਚ ਪੈਸੇ ਨਿਕਲੇ? ਨੰਬਰ ਸੀ ਉਹ ਆਪਣਾ ਸੌਣ ਸਿੰਘ। ਸੌਣ ਸਿੰਘ। ਓਹੋ ਠੀਕ ਠੀਕ। ਜੱਥਾ ਤੇ ਬਾਬਾ ਕੋ ਨਾਲ ਵੀ ਲੈ ਗਿਆ ਮਾਲ ਡੰਗਰ ਜਾਂ ਕਿੱਥੇ ਛੱਡ ਗਏ? ਇੱਥੇ ਉਹ ਸਿੱਖ ਲੋਕ ਲੈ ਲਿਆ, ਲੈ ਗਏ ਸਨ? ਹਾਂ, ਲੈ ਲਿਆ। ਐੜ ਆਪਣਾ ਮਾਲ ਨਹੀਂ ਰਹੇ ਵੀ ਇੱਥੇ ਨੇ, ਜਿਹੜਾ ਨਗਦੀ ਸੀ। ਰਹੇ ਵੀ ਚੰਗੇ ਚੰਗੇ ਨੇ, ਜਿਨ੍ਹਾਂ ਕੇ ਖਾਇਆ ਗਿਆ ਖਾ ਲਿਆ, ਕਿਸੇ ਨਹੀਂ ਖਾਇਆ। ਹੂੰ। ਆਪਣੀ ਜਾਨਾਂ ਨਹੀਂ ਪਈ ਸੀ ਜੋ। ਹਾਂ ਬਿਲਕੁਲ ਠੀਕ, ਬਿਲਕੁਲ ਠੀਕ। ਠੀਕ ਠੀਕ ਹੈ। ਤੇ ਹੋਰ ਤੁਹਾਡੇ ਪਿੰਡ ਚ ਅੱਗਾਂ ਛੱਗਾਂ ਤੇ ਨਹੀਂ ਲੱਗੀਆਂ ਜਾਂ ਜਿਸ ਤਰ੍ਹਾਂ ਹੋਰਨਾਂ ਪਿੰਡਾਂ ਦੇ ਵਿੱਚ ਵੀ ਦੋ ਬੜੇ ਜਗ੍ਹਾ ਕੇ ਮੇਰੇ ਕੋਲ ਇਹ ਸਿਖਾਉਂਦੇ ਇੱਥੇ, ਹੈ? ਦੋ ਜਗ੍ਹਾ ਕੇ ਮੇਰੇ ਕੋਲ ਅੱਛਾ ਦੋ ਵਹਿੜੇ। ਹਾਂ, ਬੜੇ ਬੜੇ ਬਹੁਤ ਦੇ ਆਂਗੇ ਹਾਂ ਅੱਛਾ ਅੱਛਾ। ਮੇਰੇ ਕੋਲ ਆ ਗਿਆ। ਭਾਅ ਨੂੰ ਦੇ ਗਿਆ ਹੋਣਾ ਨਾ ਕੋਈ ਹਾਂਜੀ ਹਾਂਜੀ ਇੱਥੇ ਆਓ ਭਾਅ। ਜੀ ਜੀ। ਅੱਛਾ ਉਹ ਤੁਹਾਨੂੰ ਆਪ ਦੇ ਕੇ ਜਾਂ ਤੁਸੀਂ ਆਪ ਬੰਨ ਨਹੀਂ ਲਏ? ਆਪ ਇੱਥੇ ਹੋਵੋ ਤੁਸੀਂ। ਹੁਣ ਦਿੱਤੇ ਹਨ ਆਪ ਅੱਛਾ ਉਹ ਕਿਹਨੇ ਦਿੱਤੇ ਸਨ? ਸਿੱਖਾ ਨੇ ਉਹਦਾ ਨਾਮ ਸੌਣ ਸਿੰਘ ਨੇ। ਨਹੀਂ ਯਾਰ ਨੇ ਨਹੀਂ 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 ਉਹ ਪਹਿਲੇ ਸੋਚ ਰਹੇ ਨੇ ਸੋਚ ਰਹੇ ਨੇ। ਆ ਤਾਂ ਉਹਨਾਂ ਨੇ ਅੱਛਾ ਆਟੋ ਕੇ ਲਿਆ ਬਹਿ ਕੇ ਲੈ ਜਾ ਭਾਈ ਨਹੀਂ ਲੈ ਗਏ ਬੜੇ ਬੜੇ ਵਾਹ ਜੀ ਮੈਂ ਵਾਹ। ਵੀ ਰੱਖੇ ਦੋ ਸਾਲ ਦੇ ਲਾਉਂ ਉਹਨਾਂ ਨੇ ਉਹ ਹਾਲੀ ਨਿਕਲੇ ਸਾਂ ਉਹਦੇ ਨਾਲ ਉਹ ਕਰਦੇ ਸਾਂ ਵਾਈ। ਹਾਂ ਜੋਨ ਵਾਲੇ ਹੋਏ ਸਾਰੇ ਉਹ ਅੱਛਾ ਅੱਛਾ ਜੁੱਤੇ ਨੇ ਸੀ। ਠੀਕ ਹੈ। ਜੀ ਅੱਛਾ ਬੰਦਾ ਕੇ ਬੜੀਆ ਕੋਈ ਨਹੀਂ ਸੀ। ਨਹੀਂ ਹਾਂ ਹੈਗੇ। ਅੱਛੇ ਲੋਕ ਸਨ। ਹਾਂ, ਨਹੀਂ ਹੈਗੇ। ਠੀਕ। ਤੇ ਉਹ ਫਿਰ ਤੁਸੀਂ ਕਿੰਨਾ ਚਿਰ ਉਹਨਾਂ ਨਾਲ ਵਾਈ ਕੀਤੀ ਉਸ ਜੋੜੀ ਨਾਲ? ਅਭੀ ਦੋ ਸਾਲ ਮੈਂ ਰੱਖਿਆ ਵਿਦੇਸ਼ ਦੇ। ਦੇਸ਼ੜੇ ਤੁਸੀਂ। ਠੀਕ। ਤੇ ਇਹ ਨਾਂ ਨਹੀਂ ਚੇਤੇ ਆ ਰਿਹਾ ਤੁਹਾਨੂੰ ਕਿਹੜਾ ਘਰ ਸੀ ਉਹ ਜਿਹੜੇ ਤੁਹਾਨੂੰ ਦੇ ਗਏ ਢੱਗਿਆਂ ਦੀ ਜੋੜੀ? ਕੀ ਕਰੀਏ ਹੁਣ? ਅੱਛਾ। ਘਾਟ ਹੋਵੇ ਵੀ ਯਾਦ ਬੰਦੇ ਵੀ ਯਾਦ ਨੇ, ਕਈਆਂ ਨਾ ਪੜ ਗਏ ਨੇ। ਨਾਂ ਨੀ ਕੋਈ ਭੁੱਲ- ਆਪਣੇ ਨਾਲੇ ਉਦੋਂ ਜਾਨਵਰ ਵਾਰਾ ਹੋ ਗਏ ਨਾਲੇ ਹਾਂ ਅਸੀਂ ਵੀ ਬਥੇਰੇ ਮਿਲ ਜਾਂਦੇ। ਆਪਣੀ ਹੋਸ਼ ਨਹੀਂ ਉਹਨੇ ਮੰਡਾ ਜਿੰਨੇ ਤਾਪ ਚਾਹਤੇ ਤਾਂ ਹੁਣ ਤੱਕ ਮੈਨੂੰ ਸੋਈ ਹੋਸ਼ ਆਈ ਹੈ। ਵਾਹ ਜੀ ਵਾਹ। ਵਿਚਾਰ ਚੜਿਆ ਰਹਿੰਦਾ। ਠੀਕ ਠੀਕ ਸਹੀ ਹੈ, ਸਹੀ। ਬਾਬਾ ਜੀ ਬਾਅਦ ਚ ਕੋ ਪਰਤਿਆ ਆਪਣਾ ਪਿੰਡ ਵੇਖਣ? ਨਹੀਂ ਕੋ ਵੇਖਣ ਆਇਆ ਪਿੰਡ? ਠੀਕ। ਕੋ ਖਤ ਪੱਤਰ ਕੋਈ ਇਹ ਉਹ? ਨਹੀਂ ਜੀ ਖਾਦੋ ਪਸੰਦ। ਅੱਛਾ ਅੱਛਾ ਠੀਕ ਹੈ ਬਾਬਾ ਜੀ। ਹੋਰ ਕੋਈ ਅੱਛਾ ਕੋਈ ਸੁਨੇਹਾ ਸੁਨੂਹਾ ਆਪਣੇ ਯਾਰ ਨੂੰ ਕੀ ਪ੍ਰੀਤਮ ਸਿੰਘ ਨਾਮ ਨੂੰ। ਪ੍ਰੀਤਮ ਸਿੰਘ ਨੂੰ ਪ੍ਰੀਤੋ ਨੂੰ ਆਹੋ ਅੱਗੋਂ ਦੱਸਣ ਉਹਦੀ ਕੋਈ ਜਿਸ ਤਰ੍ਹਾਂ ਤੁਸੀਂ ਅੱਲਾਹ ਤਾਲਾ ਨੇ ਤੁਹਾਡੇ ਤੇ ਹਾਂ ਜੀ। ਫਜ਼ਲ ਕੀਤਾ ਤੁਸੀਂ ਹੋ ਸਕਦਾ ਪ੍ਰੀਤੋ ਚ ਹੋਵੇ ਪ੍ਰੀਤੋ ਹੋਏ ਹਾਂ ਜੀ। ਜਾਂ ਉਹਦੇ ਬੱਚੇ ਸੁਣਨ ਤੁਹਾਡੀ ਸੁਣਨੀ ਹੈ ਗੱਲਬਾਤ। ਰਹਿਮਤ ਦਾ ਨਾਮ ਰਹਿਮਤ ਮਾਲਕ। ਰਹਿਮਤ ਮਲਕ ਸੁਨੇਹਾ ਦਿੰਦਾ ਜੀ ਪਿੰਡ ਦੋਲੋਵਾਲ ਦੇ ਵਿੱਚੋਂ ਦਿਓ ਸੁਨੇਹਾ ਕੀ ਉਹਨਾਂ ਵਾਸਤੇ ਕੀ ਕਹਿਣਾ ਚਾਹੋਗੇ? ਨੇਕ ਜੀ ਸੇ ਵੀ ਹੋਰ ਮੈਂ ਕੀ ਕਹਿਣਾ। ਅੱਛਾ ਨੇਕ ਸਨ ਉਹ ਲੋਕ।
ਠੀਕ। ਆ ਸੋਲਾਂ ਵਾਲੇ ਲੋਕ ਨੇ, ਇਹਨਾਂ ਦਾ ਬੜਾ ਪਿਆਰ ਸੀ ਉਹਨਾਂ ਤੇ ਦਾ। ਜੇ ਉਹ ਕਹਿਣ ਅਸੀਂ ਸਾਡਾ ਦਿਲ ਕਰਦਾ ਆਪਣਾ ਪਿੰਡ ਵੇਖਣ ਜੇ ਨੂੰ, ਹੁਣ ਤੇ ਤਾਂ ਆ ਜਾਣ ਇੱਥੇ ਉਹ ਸਾਨੂੰ ਕਰਾਂਗੇ, ਉਹਨਾਂ ਦੀ ਪਿਆਰ ਕਰਾਂਗੇ। ਆਵਾਂਗੇ ਜਿਹੜਾ ਆਏਗਾ ਮਹੱਲਾ ਜਾਏ ਹਾਂ, ਤੇ ਆਉਣ ਤੋਂ ਕੋਈ ਇਹਨਾਂ ਦੀ ਆਓ ਭਗਤ ਕਰੋਗੇ ਤੁਸੀਂ? ਇਨਸ਼ਾਅੱਲਾ। ਉਹ ਕਰੇਗਾ ਜਿਹੜੀ ਨਾ ਕਰਾਂਗੇ ਹਾਂ, ਸਹੀ ਸਹੀ, ਠੀਕ ਹੈ ਜੀ ਬਾਬਾ ਜੀ, ਬਹੁਤ ਸ਼ੁਕਰੀਆ ਜੀ, ਖੁਸ਼ ਰਹੋ।